ਕਕਰਾਲੇ ਪਿੰਡ ਯਾਦ ਆਉਂਦਾ ਕਿਤੇ ਥੋੜਾ ਜਿਹਾ ਬਹੁਤ ਯਾਦ ਆਉਂਦਾ। ਮੈਂ ਤਾਂ ਰੋਜ਼ਾਨਾ ਮੇਰੇ ਯਾਦ ਆਉਂਦਾ, ਰੋਜ਼ਾਨਾ ਹੀ। ਹਾਂ, ਇਹ ਨਹੀਂ ਵੀ ਕੋਈ ਦਿਨ ਭੁੱਲਦਾ ਨਹੀਂ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਕਿੰਨੇ ਦਿਨ ਸਰਦਾਰ ਬਣ ਗਏ? ਕਿੰਨੀ ਦੇਰ ਰਹੇ? 20 ਦਿਨ 20 ਦਿਨ 20 ਦਿਨ ਰਹੇ। ਠੀਕ ਹੈ। ਹਾਂ, 20 ਦਿਨਾਂ ਦੇ ਬਾਅਦ ਫਿਰ 5-4 ਦਿਨ ਫਿਰ ਬਾਅਦ ਵੀ ਰਹੇ। ਫਿਰ ਉਹਨਾਂ ਨੂੰ ਕਿਹਾ ਨਾ, ਜਿਹੜੇ ਜਿਨ੍ਹਾਂ ਪਿਆਰ ਬਹੁਤਾ ਤਾ ਵੀ ਸਾਨੂੰ ਪਾਕਿਸਤਾਨ ਚ ਪਾ ਦੇਣਾ, ਅਸੀਂ ਇੱਥੇ ਰਹਿਣਾ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਰ ਨੀ। ਮੈਂ ਉੱਥੇ ਪਹਿਲਾਂ ਗੁਰਮੁਖੀ ਪੜ੍ਹਦਾ ਰਿਹਾ। ਅੱਛਾ। ਜਨਰਲ ਸਾਹਿਬ ਹੁੰਦਾ ਤਾ ਸਾਡੇ ਪਿੰਡ, ਉਹਦੇ ਕੋਲ ਪੜ੍ਹਦਾ ਰਿਹਾ। ਅੱਛਾ ਅੱਛਾ। ਊੜਾ ਆੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਨੰਨਾ ਛੱਛਾ ਹਾਹਾ ਫੱਫਾ ਥੱਥਾ। ਉਦੋਂ ਮੈਂ ਲਿਖ ਵੀ ਲੈਂਦਾ ਸੀ। ਅੱਛਾ ਅੱਛਾ, ਸਾਰੇ ਆਉਂਦੇ ਆ? ਹਾਂ, ਹੁਣ ਲਿਖਦੇ 12। ਉਹ ਪਿੱਪਲਾਂ ਦੀ ਛਾਵੇਂ, ਉਹ ਤੀਆਂ ਦੇ ਮੇਲੇ, ਟੁੱਟ ਗਈਆਂ ਵੰਗਾਂ ਦੇ ਟੁਕੜੇ ਪਏ ਨੇ। ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇ। ਮੇਰਾ ਨਾਂ ਤਾਂ ਮੇਰਾ ਨਾਂ ਰੱਖਿਆ ਬਲਬੀਰ ਸਿੰਘ। ਬੁੜੇ ਦਾ ਨਾਂ ਤਾਂ ਥੰਮਣ ਸਿੰਘ, ਇੱਕ ਦਾ ਨਾਂ ਚੈਂਚਲ, ਇੱਕ ਦਾ ਨਾਂ ਪੂਰਨ। ਇੱਦਾਂ ਸਾਡੇ ਨਾਂ ਵੀ ਬਦਲੇ। ਵੀ ਨਾਂ ਬਦਲਦੇ ਵੀ ਫਿਲਹਾਲ ਕੋਈ ਨੁਕਸਾਨ ਨਾ ਕੋਈ ਬਾਹਰੋਂ ਆ ਕੇ ਕਰੇ? ਕੋਈ ਨਾ, ਕੁਛ ਨਾ। ਦੇ ਬਾਰ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ, ਉੱਡ ਕੇ ਹੀ ਆ ਜੋ। ਇੱਕ ਵਾਰ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਕੁਝ ਗੱਲਾਂ ਬਾਤਾਂ ਕਰਨ ਵਾਸਤੇ ਆਪਾਂ ਅੱਜ ਇਕੱਠੇ ਹੋਏ ਹਾਂ। ਜਿਵੇਂ ਤੁਹਾਨੂੰ ਪਤਾ, ਪਾਰਟੀਸ਼ਨ ਵੰਡ ਦੇ ਹਵਾਲੇ ਦੇ ਨਾਲ ਮੁਖਤਲਿਫ ਲੋਕਾਂ ਨੂੰ ਮਿਲ ਕੇ ਕੁਝ ਗੱਲਬਾਤ ਜਿਹੜੀ ਆ ਉਹ ਰੱਖੀ ਦੀ ਆ ਤੁਹਾਡੇ ਤੱਕ। ਅੱਜ ਇਸੇ ਤਰ੍ਹਾਂ ਦੇ ਇੱਕ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆ। ਠੀਕ ਹੈ ਜੀ। 1947 ਦੀ ਇਸ ਵੰਡ ਦੇ ਹਵਾਲੇ ਦੇ ਨਾਲ ਵੀ ਉਦੋਂ ਕੀ ਹਾਲਾਤ ਸਨ, ਕਿਵੇਂ ਬਣਿਆ, ਉਹਦੇ ਤੇ ਗੱਲ ਕਰਨ ਵਾਸਤੇ ਅੱਜ ਅਸੀਂ ਇਕੱਠੇ ਹੋਏ ਹਾਂ। ਫਿਰ ਫਿਰ ਬਜ਼ੁਰਗ ਸਾਡੇ ਨਾਲ ਨੇ, ਛੋਟੀ ਕੁੱਲੀ ਜ਼ਿਲ੍ਹਾ ਗੁਜਰਾ ਦੇ ਵਿੱਚ। ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਇਹਨਾਂ ਦੀ ਕਹਾਣੀ, ਇਹਨਾਂ ਦੀ ਹੱਡ ਬੀਤੀ, ਇਹਨਾਂ ਦੀ ਆਪ ਬੀਤੀ, ਇਹਨਾਂ ਦੀ ਜਵਾਨੀ। अस्सलाम वालेकुम। वालेकुम सलाम। बाबा जी की हाल चाल? ठीक ठाक? शुक्र है जी, अल्लाह दा खैर है। बड़ा ठीक है। हाँ जी, ठीक। अच्छा अब्बा, नां तुहाडा दस दिओ, नां की? मेरा नाम मोहम्मद रमजान। मोहम्मद रमजान। बल्द रोशन दी। बल्द रोशन। दादा जी दा भी याद है? हाँ जी। की नां दादा? शेर मोहम्मद। शेर मोहम्मद। हाँ जी। ते उम्र किन्नी होनी हुण तुहाडी? हुण मेरी उम्र दे ला 7 साल दा सी उदों मैं। ठीक है। 47 तो हुण ला लो साहब। होश ही को माड़ी जगह? हाँ, बड़ी होश रही है। होश बहुत। सारा याद है गल्लां? हाँ, सब याद नहीं। ਜ਼ਿਲ੍ਹਾ ਲੁਧਿਆਣਾ। ਕਿਹੜਾ ਸੀ ਪਿੰਡ ਆਪਣਾ ਲੁਧਿਆਣੇ 'ਚ ਜੀ? ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਮਰਾਲਾ, ਪਿੰਡ ਕਕਰਾਲਾ। ਕਕਰਾਲਾ। ਸਾਧੂ ਸਿੰਘਵਾਲਾ। ਸਾਧੂ ਬਦਮਾਸ਼ ਹੋਇਆ ਬਹੁਤ ਉੱਚਾ ਉੱਥੇ ਸਾਡੇ ਪਿੰਡ ਦਾ। ਸਾਧੂ ਸਿੰਘਵਾਲਾ ਵੀ ਆਉਂਦੇ? ਹਾਂ ਹਾਂ, ਸਾਧੂ ਸਿੰਘਵਾਲਾ ਵੀ ਕਹਿ ਦਿੰਦੇ ਸੀ। ਹੈ ਨਾ ਕਕਰਾਲਾ? ਕਕਰਾਲਾ ਇੱਕ ਹੀ ਸੀ ਕਕਰਾਲਾ ਜਾਂ ਹੋਰ ਵੀ ਕਕਰਾਲੇ? ਨਹੀਂ, ਇੱਕੋ ਹੀ ਸੀ। ਇੱਕੋ ਹੀ? ਹਾਂ। ਅੱਛਾ, ਕਕਰਾਲੇ ਦੇ ਲਾਗੇ ਲਾਗੇ ਕੋਈ ਪਿੰਡਾਂ ਦਾ ਪਤਾ ਨਾ? ਹਾਂ, ਪਤਾ ਜੀ। ਕੀ ਨਾ? ਇੱਕ ਪਾਸੇ ਕਟਾਲਾ ਤਾ ਜੀ, ਮੁਸਲਮਾਨਾਂ ਦਾ ਪਿੰਡ। ਚੜ੍ਹਦੇ ਪਾਸੇ ਕਿ ਲੰਘਦੇ ਪਾਸੇ? ਇਸ ਪਾਸੇ, ਲਹਿੰਦੇ ਪਾਸੇ। ਠੀਕ। ਤੇ ਨਾਲ ਸੀ ਘਮਾਣਾ। ਕਟਾਲਾ ਸਾਰੇ ਮੁਸਲਮਾਨਾਂ ਦਾ? ਸਾਰਾ ਮੁਸਲਮਾਨਾਂ ਦਾ। ਤੇ ਘਮਾਣਾ? ਘਮਾਣਾ ਦੇ ਵਿੱਚ ਕਸ਼ਮੀਰੀ ਤੇ ਤੇਲੀ ਸੀਗੇ ਮੁਸਲਮਾਨ, ਬਾਕੀ ਸਾਰਾ ਸਿੱਖਾਂ ਦਾ ਤਾ। ਤੇ ਇਸ ਪਾਸੇ ਲਖਨਪੁਰ ਦਾ। ਲਖਨਪੁਰ। ਹਾਂਜੀ। ਉੱਥੇ ਸੀਗੇ 2 ਗੁੱਜਰਾਂ ਦੇ 2 ਘਰ, ਇੱਕ ਘਰ, ਬਾਕੀ ਸਭ ਸਿੱਖ ਤੇ। ਬਾਕੀ ਸਾਰੇ ਸਿੱਖ? ਹਾਂ।
ਤੇ ਇਸ ਪਾਸੇ ਜੀ ਨਾਨੋਵਾਲ ਨਾਨੋਵਾਲ। ਉੱਥੇ ਇੱਕ ਘਰ ਦਾ ਗੁਜਰਾਂ ਦਾ, ਅੱਛਾ ਜੀ। ਬਾਕੀ ਸਾਰੇ ਸਿੱਖ ਤੇ ਦੂਏ ਪਾਸੇ ਆ ਗਈ ਬਰਮਾ। ਬਰਮਾ ਦੱਸਣ ਦੇ ਤੁਸੀਂ ਬਰਮਾ ਦੀ? ਹਾਂਜੀ, ਬਰਮਾ ਆ ਗਿਆ। ਹਾਂਜੀ, ਹੋਰ ਕਿਹੜਾ ਸੀ ਲਾਗੇ? ਝਾੜ ਸਾਹਿਬ। ਝਾੜ ਸਾਹਿਬ ਉਹ ਸਿਖਾਉਂਦਾ ਸੀ ਸਾਰੇ। ਅੱਛਾ ਜੀ। ਤੇ ਉਹ ਕਿੱਥੇ ਰਾਜੇ ਫਰੀਦਕੋਟ ਦਾ ਪਿੰਡ ਸੀ, ਉੱਥੇ ਕੋਈ ਨਾ ਸੋ ਬਸਦਾ। ਠੇ ਪਿਆ ਸੀ ਉੱਥੇ। ਅੱਛਾ, ਠੇ ਸੀ। ਠੇ ਪਿਆ ਸੀ, ਬਾਕੀ ਜ਼ਮੀਨ ਪੱਧਰ ਪਈ ਸੀ। ਅੱਛਾ ਅੱਛਾ। ਉਹ ਫਿਰ ਉਹ ਵੇਚ ਗਿਆ ਸੀ ਉਖਣ ਦੇ 6 ਮਹੀਨੇ ਪਹਿਲੇ 1,30,000। ਅੱਛਾ ਅੱਛਾ। ਪਿੰਡ ਦਾ ਪਿੰਡ। ਉਹ ਸਾਨੂੰ ਇੱਧਰ ਕੋਈ ਨਹੀਂ ਮਿਲੀ ਜ਼ਮੀਨ। ਇੰਤਕਾਲ ਨਸੋਂ ਹੋਇਆ, ਰਜਿਸਟਰੀ ਹੋਈ ਸੀ। ਅੱਛਾ ਅੱਛਾ। ਉਹ ਸਾਨੂੰ ਮਿਲੀ ਨਹੀਂ। ਇੰਨੀ ਸਾਨੀ ਇੱਥੇ ਜ਼ਮੀਨ ਇੰਨੀ ਉਹ ਸੀ। ਤੁਹਾਡੀ ਬਰਾਦਰੀ ਕਿਹੜੀ ਹੈ? ਜੱਟ ਬਰਾਦਰ ਹੈ। ਇਹ ਕਿਹੜੇ ਜੱਟ? ਕਲੇਰ। ਤੇ ਆਪਣੀ ਉੱਥੇ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਸੀ ਤੁਹਾਡੀ ਆਬਾਦੀ? ਸਾਡੇ ਸੀਗੇ ਜੀ 5-6 ਘਰ। 5-6 ਘਰ ਕਲੇਰਾਂ ਦੇ। ਹੋਰ ਕੌਣ ਸੀ? ਗੁਜਰਾਂ ਦੇ ਤੇ 4-5 ਘਰ। ਹੋਰ ਕੌਣ ਸੀ? ਹੋਰ ਸਭ ਸਿੱਖ ਸੀ। ਬਾਕੀ ਸਾਰੇ ਉਹ ਵੀ ਕਲੇਰ ਸੀ? ਹਾਂ, ਕਲੇਰੇ ਦੇ ਸਾਰੇ। ਸਾਰਾ ਪਿੰਡ ਕਲੇਰਾਂ ਦਾ ਹੀ ਤਾਂ। ਤੇ ਉਹ ਤੁਹਾਡੇ 5-4 ਘਰ ਕਿਵੇਂ ਉਹਨਾਂ ਕਲੇਰਾਂ ਚੋਂ ਇਦਾਂ ਕਲੇਰਾਂ? ਸਾਡਾ ਬੜਾਰੂ ਮੁਸਲਮਾਨ ਹੋ ਗਿਆ ਸੀ, ਫਤਿਹ ਸਿੰਘ। ਅੱਛਾ ਅੱਛਾ। ਇੱਕ ਫਤਿਹ ਸਿੰਘ ਦਾ, ਇੱਕ ਜੱਟੂ ਦਾ, ਦੋਵੇਂ ਭਾਈ ਸੀ। ਜੱਟੂ ਵੱਡਾ ਸੀ, ਫਤਿਹ ਸਿੰਘ ਛੋਟਾ ਦਾ। ਅੱਛਾ। ਉਹ ਫਿਰ ਮੁਸਲਮਾਨ ਹੋ ਗਿਆ। ਅੱਛਾ ਅੱਛਾ। ਉਹਨੂੰ ਕਹਿਣ ਲੱਗਿਆ ਆ ਕੇ ਆਪਣੇ ਭਾਈ ਜੀ ਮੈਂ ਮੁਸਲਮਾਨ ਹੋ ਗਿਆ। ਕਹਿੰਦਾ ਕੋਈ ਗੱਲ ਨਹੀਂ। ਫਿਰ ਬਸਦੇ ਰਹੇ। ਮਗਰ ਫਿਰ ਉਹਦੀ ਔਲਾਦ ਉੱਠੀ, ਉਹਨੂੰ ਮਾਰਨ ਲੱਗ ਗਈ। ਇਹਨੂੰ ਮਾਰ ਦੇਣਾ, ਛੱਡਣਾ ਨਹੀਂ। ਉਹ ਫਿਰ ਉੱਥੋਂ ਭੱਜ ਗਿਆ। ਅੱਛਾ। ਹੈਂ, ਪਤਾ ਨਹੀਂ ਇੱਧਰ ਕਿਤੇ ਭਾਗਪੁਰਾ ਪਿੰਡ ਸੀ, ਉੱਥੇ ਚਲਿਆ ਗਿਆ। ਉਹ ਇੱਕ ਦੀ ਔਲਾਦ ਉੱਥੇ ਭਾਗਪੁਰੇ ਵੀ ਉਹਦੀ। ਅੱਛਾ ਅੱਛਾ। ਇੱਕ ਦੀ ਲੁਧਿਆਣੇ ਦੇ ਕੋਲ ਮਾਜਰਾ, ਉੱਥੇ ਇੱਕ ਦੀ ਔਲਾਦ। ਇੱਕ ਦੀ ਅਸੀਂ ਇੱਥੇ ਸੀ। ਅੱਛਾ ਅੱਛਾ। ਕਲੇਰਾਂ 'ਚ? ਹਾਂ, ਕਲੇਰਾਂ 'ਚ। ਕਕਰਾਲਿਆਂ 'ਚ। ਕਕਰਾਲਿਆਂ 'ਚ। ਇਹਦੇ ਵਿੱਚ ਇੱਕ ਘਰ ਤੁਹਾਡਾ ਮੁਸਲਮਾਨ ਹੋਇਆ ਵੀ 5-6 ਘਰ ਸੀ ਸਾਡੇ। ਤੇ ਦੂਜੀ ਬਰਾਦਰੀ ਹੈ ਸਾਰੇ ਕਲੇਰ ਹੀ ਸੀ? ਕਲੇਰ। ਤੇ ਆਪਣਾ ਕੋਈ ਮਸਲਾ ਮਸਾਇਲ ਤਾਂ ਨਹੀਂ ਕਦੀ ਹੋਇਆ ਸੀ? ਅਜਾਨ ਦਾ ਹੋਇਆ ਸੀ ਮਸਲਾ। ਅੱਛਾ। ਇੱਕ ਸਾਡਾ ਬਾਬਾ ਰਹਿੰਦਾ ਦਾ ਬੇੜ 'ਚ ਬਲੀਆ। ਉਹਨੇ ਆ ਕੇ ਤੜਕੇ ਅਜਾਨ ਕਹਿਤੀ। ਅੱਛਾ ਜੀ। ਉਹ ਵੀ ਸਵੇਰ ਨੂੰ ਦਿਨ ਨੂੰ ਪਿੱਟ ਉੱਠੇ। ਸਾਡੀਆਂ ਤੀਵੀਆਂ ਐ ਹੋ ਗਈਆਂ ਅਜਾਨ ਸੁਣ ਕੇ। ਤੇ ਉਹ ਜੀ ਉੱਥੋਂ ਚੁੱਪ ਕਰਕੇ ਚਲਿਆ ਗਿਆ। ਜਾ ਕੇ ਉਹਨੇ ਲੁਧਿਆਣੇ ਹਾਤਾ ਮਨਜ਼ੂਰ ਕਰਾ ਲਿਆ। ਸਾਡੇ ਪਿੰਡ ਬਾਜ਼ਾਰ ਸੀ ਇੱਕ, ਸੌਦਾ ਸੂਦਾ ਵਾਲੇ ਰਾਜੇ ਪਿੰਡਾਂ ਦੇ ਸਾਡੇ ਪਿੰਡ ਵੀ ਲਿਆਉਂਦੇ ਸੀ। ਤੇ ਉਹਨੇ ਹਾਤਾ ਮਨਜ਼ੂਰ ਕਰ ਲਿਆ ਗਿਆ ਦਾ। ਤੇ ਜਦ ਉਹਨਾਂ ਨੂੰ ਪਤਾ ਲੱਗਿਆ ਫਿਰ ਇਕੱਠ ਹੋ ਗਿਆ। ਫਿਰ ਉਹ ਮਿੰਨਤਾਂ ਤਲ ਲਏ ਵੀ ਤੁਸੀਂ ਜਾਨ ਜਿਵੇਂ ਮਰਜ਼ੀ ਦਿਓ, ਇਹ ਕੰਮ ਨਾ। ਅੱਛਾ ਜੀ। ਇਹ ਸਾਰੇ ਲਿਖ ਲਿਖਾ ਹੋ ਗਿਆ। ਹਾਂ, ਫਿਰ ਉਹਨਾਂ ਨੇ ਜਾਨ ਤੇ ਨਹੀਂ ਰੱਖਿਆ, ਜਾਨ ਫਿਰ ਸਾਡੀ ਹੁੰਦੀ ਰਹੀ। ਹਾਂ, ਤੇ ਉਹ ਕੰਮ ਨਹੀਂ ਫਿਰ ਕੀਤਾ, ਉੱਥੇ ਹਾਤਾ ਨਹੀਂ ਮਨਜ਼ੂਰ ਕੀਤਾ। ਫਿਰ ਉੱਥੇ ਵਸਦੇ ਰਹੇ ਆਪਣੇ ਕਕਰਾਲੇ ਵਸਦੇ ਰਹੇ। ਅੱਛਾ, ਮੈਂ ਪੁੱਛਣ ਡਿਆ ਸਾਂ ਵੀ ਆਪਣੇ ਕਕਰਾਲੇ ਦਾ ਕੌਣ ਸੀ ਨੰਬਰਦਾਰ ਉਦੋਂ? ਪੂਰਨ ਸਿੰਘ ਦਾ ਜੀ ਨੰਬਰਦਾਰ। ਪੂਰਨ? ਉਹ ਹੈ ਤੁਹਾਡੇ ਕਲੇਰਾਂ ਦਾ? ਕਲੇਰਾਂ ਦਾ। ਉਹ ਵੀ ਬਰਾਦਰੀ ਕਲੇਰ ਹੀ? ਉਹ ਵੀ ਕਲੇਰ ਹੀ। ਉਹਦੇ ਅੱਗੋਂ ਮੁੰਡੇ ਮੰਡਿਆਂ ਦਾ ਕੋਈ ਹੈ ਸੀ ਉਹਨਾਂ ਪਤਾ ਤੁਹਾਨੂੰ? ਨਹੀਂ, ਮੁੰਡਿਆਂ ਦਾ ਨਾਂ ਨਹੀਂ ਯਾਦ, ਉਹਨੇ ਦੇਖੇ ਹੋਏ ਨੇ। ਅੱਛਾ ਅੱਛਾ। ਨਾਂ ਨੂੰ ਕੋਈ ਨਹੀਂ ਯਾਦ। ਪੜ੍ਹਦੇ ਹੁੰਦੇ ਸੀ ਤੁਸੀਂ ਉੱਥੇ ਜਾਂ? ਮੈਂ ਉੱਥੇ ਪਹਿਲਾਂ ਗੁਰਮੁਖੀ 'ਚ ਪੜ੍ਹਦਾ ਰਿਹਾ। ਅੱਛਾ। ਜਨਰਲ ਸਾਹਿਬ ਹੁੰਦਾ ਤਾ ਸਾਡੇ ਪਿੰਡ 'ਚ, ਉਹਦੇ ਕੋਲ ਪੜ੍ਹਦਾ ਰਿਹਾ। ਅੱਛਾ ਅੱਛਾ। ਊੜਾ ਆੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਨੰਨਾ ਛੱਛਾ ਹਾਹਾ ਫੱਫਾ ਥੱਥਾ। ਉਦੋਂ ਮੈਂ ਲਿਖ ਵੀ ਲੈਂਦਾ ਸੀ। ਅੱਛਾ ਅੱਛਾ। ਸਾਰੇ ਆਉਂਦੇ ਆ? ਹੁਣ ਲਿਖਣੇ 12 ਲੱਖ ਜਣੇ। ਉਹ ਚੰਨਣ ਸਾਹਿਬ ਫਿਰ ਸਾਡੇ ਪਿੰਡ ਗੁਜਰਾਂ ਕੋਲ ਚਲੇ ਗਿਆ ਤਾਂ ਸਿੰਧ 'ਚ। ਅੱਛਾ। ਜਦੋਂ ਜਾੜੇ ਪੈ ਨੂੰ ਉੱਥੇ ਮਰਿਆ। ਉਹਦਾ ਪਿਆਰ ਤਾਂ ਸਾਡੇ ਨਾਲ। ਅੱਛਾ, ਇਹ ਦੱਸੋ ਵੀ ਆਪਣਾ ਤੁਹਾਡੇ 5-6 ਘਰ ਸੀ ਜਿਹੜੇ, ਤੇ ਉਹਨਾਂ ਦੇ ਦੂਜੇ ਸਰਦਾਰਾਂ ਦੀ ਮੈਜੋਰਿਟੀ ਬਹੁਤੀ ਸੀ। ਤੇ ਉਹਨਾਂ ਦੇ ਜਿਵੇਂ ਈਦ ਹੁੰਦੀ ਸੀ ਜਾਂ ਸ਼ਬਰਾਤ ਹੁੰਦੀ ਸੀ, ਉਦੋਂ ਆਪਸੀ ਕਿਵੇਂ ਸੀ ਤੁਹਾਡਾ ਇੱਕ ਦੂਜੇ ਨਾਲ? ਹੈ ਤੇ ਬਰਾਦਰੀ ਸੀ ਚਾਚੇ ਤਾਂ? ਪੜ੍ਹਦੇ ਬਾਹਰ ਸੀਗਾ ਸਾਡਾ ਮੁਸ਼ਤਰਕਾ ਖਾਤਾ। ਕਬਰਸਤਾਨ ਵੀ ਉੱਥੇ ਹੀ ਤਾਂ। ਚਰਾਨ ਹੁੰਦੀ ਸੀ ਬੇਰੀਆਂ ਦੀ, ਉਹ ਵੀ ਉੱਥੇ ਹੀ ਸੀ। ਇੱਕ ਰਾਜਿਆਣਾ ਛੱਪੜ ਤਾ, ਉੱਥੇ ਈਦ ਪੜ੍ਹਨ ਜਾਂਦੇ ਹੁੰਦੇ। ਪਿੰਡੋਂ ਸੀ ਇੱਕ ਮਰਬਾ, ਉੱਥੇ ਈਦ ਪੜ੍ਹਦੇ ਸੀ ਅਸੀਂ। ਅੱਛਾ, ਈਦ ਮੈਂ ਪੁੱਛਣਾ ਵੀ ਈਦ ਜਦੋਂ ਪੜ੍ਹਦੇ ਸੀ ਉਦੋਂ? ਹਾਂ, ਅਸੀਂ ਇਕੱਠੇ ਪੜ੍ਹਦੇ ਸੀ ਸਾਰੇ। ਇੱਕ ਘਰ ਬਖੀਰਾਂ ਦਾ ਸਾਡੇ ਪਿੰਡ, ਇੱਕ ਮਰਾਸੀਆਂ ਦਾ ਤਾਂ ਇੱਕ ਕਸ਼ਮੀਰੀਆਂ ਦਾ, ਮੁਸਲਮਾਨ ਦੇ ਸੀਗੇ। 10-12 ਘਰ ਬਣ ਜਾਂਦੇ। ਅੱਛਾ ਅੱਛਾ। ਉਹ 10-12 ਘਰ ਆਪਣੇ ਇੱਧਰ ਕਿੱਥੇ ਆਏ? ਉਹ ਕੱਲੇ ਬੈਠੇ, ਕੋਈ ਸਿੰਧ 'ਚ ਬੈਠਾ, ਕੋਈ ਕਿਤੇ ਬੈਠਾ, ਮਾਮੂ ਗਾਣੇ ਬੈਠੇ ਨੇ, ਕੋਈ 303 ਟੋਬੇ ਕੋਲ ਉੱਥੇ ਬੈਠਾ ਘਰ ਸਾਡਾ। ਇੱਕ ਉਹ ਮਨ ਵਾਲੇ ਬੈਠਾ ਸ਼ੇਖਪੁਰੇ 'ਚ, ਐਂ ਖੰਡੇ ਬੈਠੇ ਖਿਲਰ ਖੁਲਰ ਕੇ ਬੈਠੇ। ਤੁਸੀਂ ਇੱਥੇ ਕਿੰਨੇ ਆ ਕੁੱਲੀ ਦੇ ਵਿੱਚ? ਛੋਟੀ ਕੁੱਲੀ? ਅਸੀਂ ਤਿੰਨੇ ਭਾਈ ਦੇ ਸਾਡੇ ਪਿਓ।
ਤੇ ਉਹਦੀ ਔਲਾਦ ਹੁਣ ਸਾਡੇ 7-8 ਘਰ ਬਣੇ ਹੋਏ। ਅੱਛਾ ਅੱਛਾ ਜੀ। ਉਹ ਤੁਹਾਡੇ ਆਪਣੇ ਨਹੀਂ ਜੀ ਇੱਥੇ ਬੈਠੇ ਆਪਣੇ ਆ? ਸਕੇ ਆ ਅਸੀਂ, ਬਿਲਕੁਲ ਸਕੇ। ਅੱਛਾ, ਮੈਂ ਪੁੱਛਦਾ ਵਾਂ ਵੀ ਪਹਿਲੋਂ ਦੀ ਜਿਵੇਂ ਤੁਸੀਂ ਦੱਸਿਆ ਵੀ ਈਦ ਤੇ ਪੜ੍ਹਦੇ ਸੀ, ਈਦ ਪਿੰਡ ਦੇ ਵਿੱਚ ਕੋਈ ਐਸਾ ਇਸ਼ੂ ਨਹੀਂ ਸੀ। ਫਿਰ ਜਦੋਂ ਸਿੱਖਾਂ ਦਾ ਜਾਂ ਸਰਦਾਰਾਂ ਦਾ ਕੋਈ ਹੁੰਦਾ ਸੀ ਤਿਉਹਾਰ, ਜਦੋਂ ਗੁਰਪੁਰਬ ਹੁੰਦਾ ਜਾਂ ਇਸ ਤਰ੍ਹਾਂ ਦਾ ਕੋਈ, ਉਦੋਂ ਕਿਵੇਂ ਮਾਹੌਲ ਹੁੰਦਾ? ਆਉਣ ਜਾਣ ਇੱਕ ਦੂਜੇ ਵੱਲ? ਹਾਂ, ਜਾਂਦੇ ਆਉਂਦੇ ਕੋਈ ਵੀ ਨਾ, ਜਾਂਦੇ ਆਉਂਦੇ ਸੀ ਗੁਰਦੁਆਰੇ ਫਿਰ ਆਉਂਦੇ ਸੀ। ਹੂੰ। ਮਾਤਾ ਰਾਣੀਆਂ ਹੁੰਦੀਆਂ ਸੀ, ਉਹਨਾਂ ਦੇ ਖੇਤਾਂ 'ਚ ਬਣੀਆਂ, ਉੱਥੇ ਉਹਨਾਂ ਨੇ ਕੜਾਹ ਬਣਾ, ਕੜਾਹ ਵੀ ਖਾਂਦੇ ਰਹੇ। ਅੱਛਾ। ਹਾਂ, ਇੱਥੇ ਤੇ ਕੂਹੇ ਅਸੀਂ ਘੀ ਆ ਜਾਂਦਾ ਛੁੱਟਦੇ ਸੀਗੇ। ਅੱਛਾ। ਹਾਂ, ਬਹੁਤ ਬਣੇ ਸੀ। ਹਾਂ। ਤੇ ਅੱਛਾ, ਤੁਹਾਡੇ ਹਾਣ ਦਾ ਤੁਹਾਡੇ ਕੋਈ ਯਾਰ ਬੇਲੀ ਹੈ ਸੀ ਉੱਥੇ ਤੁਹਾਡੇ ਪਿੰਡ 'ਚ? ਹਾਂ, ਮੇਰੇ ਤਾਂ ਸੀਗਾ ਜੀ, ਉਹਦਾ ਮਰ ਗਿਆ ਸਰਜੀਤ ਸਿੰਘ ਦਾ, ਜਿਹੜਾ ਮੇਰਾ ਅਸਲ ਯਾਰ। ਹਾਂ। ਸਾਧੂ ਸਿੰਘ ਦਾ ਭਤੀਜਾ ਸੀ ਸਰਜੀਤ। ਹੋਰ ਵੀ ਹੈਗਾ, ਇੱਕ ਲਾਭ ਸੀ, ਇੱਕ ਸਰਜੀਤ, ਹੋਰ ਤਾਂ ਇੱਕ ਬਿਰਜ, ਤਾਂ ਇਹ ਜਿਹੇ ਨਾਂ ਯਾਦ ਨਹੀਂ। ਬਿਰਜ ਕਿਹਦਾ ਸੀ ਮੁੰਡਾ? ਬਿਰਜ ਬਾਹਮਣਾ ਦਾ। ਬਾਹਮਣਾ ਦਾ। ਹਾਂ। ਤੇ ਸੁਰਜੀਤ ਇੱਕ ਕਲੇਰਾਂ ਦਾ? ਕਲੇਰੀ। ਹਾਂ, ਇੱਕ ਕਲੇਰੀ ਸੀ। ਹਾਂ। ਉਹਦੇ ਅੱਬੇ ਦਾ ਕੀ ਨਾਂ? ਉੱਤਮ ਸਿੰਘ। ਊਤਮ। ਉੱਤਮ ਸਿੰਘ। ਊਤਮ। ਹਾਂ। ਅੱਛਾ, ਇਹਦਾ ਸੀ ਆਪਣੇ ਦਾ ਸੁਰਜੀਤ ਦਾ ਵੱਲ ਸੀ ਊਤਮ। ਹੋਰ ਇਸ ਤੋਂ ਇਲਾਵਾ ਤੁਹਾਡੇ ਹਾਣ ਦਾ ਕੋਈ ਯਾਦ ਹੋਵੇ? ਨਹੀਂ, ਹਾਣ ਦਾ ਹੁਣ ਮੇਰੇ ਕੋਈ ਨਾਂ ਨਹੀਂ ਯਾਦ ਹੁੰਦਾ, ਜਾਣਨਾ ਕਈਆਂ ਨੂੰ ਭੁੱਲ ਗਿਆ। ਵੱਡਿਆਂ ਦੇ ਨਾਂ ਹੈਗੇ ਵਿੱਚ ਪੂਰਨ ਸਿੰਘ, ਜੋਗਿੰਦਰ, ਪੂਰਨ, ਖੰਮਣ ਸਿੰਘ, ਇਹ ਜਿਹੇ ਨਾਂ ਯਾਦ ਹੈ। ਕਰਤਾਰਾ, ਬਚਨਾ, ਇਹ ਮੇਰੇ ਯਾਦ ਨੇ। ਅੱਛਾ, ਇਹ ਦੱਸੋ ਵੀ ਆਪਣੇ ਲਾਗੇ ਕਕਰਾਲੇ ਦੇ ਲਾਗੇ ਜਿਹੜੇ ਪਿੰਡ ਤੁਸੀਂ ਦੱਸੇ, ਇਹਨਾਂ ਚੋਂ ਇੱਧਰ ਆ ਕੇ ਕਿੱਥੇ ਬੈਠੇ, ਕਿਸੇ ਦਾ ਪਤਾ? ਫਲਾਣੇ ਪਿੰਡ ਵਾਲੇ ਫਲਾਣੇ ਥਾਂ? ਬਰਮਾ ਦੇ ਇੱਥੇ 97 'ਚ ਬੈਠੇ, ਬਾਬਾ ਘਰ ਬੈਠੇ। ਅੱਛਾ, ਬਰਮਾ ਦੇ। ਤੇ ਉਹ 94 'ਚ ਬੈਠੇ ਨੇ ਜੀ, ਮਲਕ ਘਮਾਣਾ ਦੇ। ਅੱਛਾ ਜੀ। ਉਹ 94 'ਚ ਬੈਠੇ ਨੇ। ਠੀਕ। ਹੋਰ ਪਤਾ ਨਹੀਂ ਕਿੱਥੇ ਨਹੀਂ। ਬਰਮਾ ਵਾਲੇ ਬੈਠੇ ਨੇ। ਬਰਮਾ ਵਾਲਿਆਂ ਦਾ ਤੁਹਾਨੂੰ ਪਤਾ? ਅੱਛਾ, ਫਿਰ ਜਦੋਂ ਹੋਈ ਆ ਇੱਧਰ ਨੂੰ ਬਣਿਆ ਵੀ ਹੁਣ ਪਿੰਡ ਛੱਡ ਕੇ ਜਾਣਾ ਪੈਣਾ, ਕਿਵੇਂ ਪਤਾ ਲੱਗਾ ਪਹਿਲੋਂ? ਉਹ ਫਿਰ ਰੂਲੇ ਪਹਿਲਾਂ ਮੁੜਦੇ ਹੁੰਦੇ ਨੇ, ਫਲਾਣੇ ਤੋਂ ਐ ਹੋ ਗਈ, ਫਲਾਣੇ ਤੋਂ ਐ ਹੋ ਗਈ, ਮਾੜੀਆਂ ਗੱਲਾਂ। ਤੇ ਉੱਥੇ ਫਿਰ ਅਸੀਂ ਈਦ ਪੜ੍ਹਨ ਆਏ। ਅੱਛਾ ਜੀ। ਮਿੱਠੀ ਈਦ। ਕਿੱਥੇ ਪੜ੍ਹਨ ਆਏ? ਰਾਜਿਆਣੇ ਪਿੰਡ, ਬਾਹਰ ਨਿਕਲ ਕੇ ਪੜ੍ਹਦੇ ਸੀ, ਪਿੰਡੋਂ ਮਰਬਾਹਟ ਹੋਈ। ਅੱਛਾ। ਉੱਥੇ ਈਦ ਪੜ੍ਹਨ ਆਏ ਤਾਂ ਬਰਮੀ ਕੋਈ ਰੌਲਾ ਨਹੀਂ ਬਣਿਆ, ਉਹਨੂੰ ਕਿਸੇ ਨੇ ਰੂਲਾ ਉਡਾਤਾ ਵੀ ਉੱਥੇ ਮੁਸਲਮਾਨਾਂ ਦੀ ਸਿੱਖਾਂ ਦੀ ਲੜਾਈ ਹੋ ਗਈ। ਅੱਛਾ ਜੀ। ਉਹ ਫਿਰ ਸਾਡੇ ਪਿੰਡ ਦੇ ਨਾ ਬੰਦੇ ਉੱਥੋਂ ਨਿਕਲ ਕੇ ਇੱਕ ਗੋਸੀਆਂ ਨਾਲ ਛੱਪੜਤਾ ਇਸ ਪਾਸੇ, ਜਿੱਥੇ ਅਸੀਂ ਈਦ ਪੜ੍ਹਦੇ ਤੋਂ ਇੱਕ ਮਰਬਾ ਇਹਦੇ ਨਾਲ। ਉੱਥੇ ਬੰਦਿਆਂ ਦਾ ਇਕੱਠ ਹੋਣ ਲੱਗ ਗਿਆ ਸਾਡੇ ਪਿੰਡ ਦੇ ਨਾਲ। ਉੱਥੇ ਫਿਰ ਪੂਰਨ ਸਿੰਘ ਲੰਬੜਦਾਰ ਆਇਆ। ਅੱਛਾ ਜੀ। ਸਾਡੇ ਕੋਲ ਸਾਡੀ ਨੀਤ ਬੰਨੀ ਜੋ ਕਿਤੇ ਐ ਪਿੱਪਲ ਖੜਾ ਤਾਂ ਪਿੱਪਲ ਦੀਆਂ ਜੜ੍ਹਾਂ ਜਾ ਕੇ ਬਹਿ ਗਿਆ। ਜਦ ਸਲਾਮ ਫੇਰਿਆ ਤਾਂ ਉਹਨੂੰ ਦੇਖਿਆ ਵੀ ਕੀ ਗੱਲ ਹੈ ਲੰਬੜਦਾਰ? ਖੈਰ ਹੈ। ਕਹਿੰਦਾ ਤੁਸੀਂ ਈਦ ਪੜ੍ਹੋ ਬੇਫਿਕਰ ਹੋ ਕੇ, ਕਿਸੇ ਗੱਲ 'ਤੇ ਧੜਕਿਓ ਨਾ ਤੁਸੀਂ। ਉਹ ਬੰਦੇ ਖੜੇ ਨੇ, ਬਰਮੀ ਕੋਈ ਰੌਲਾ, ਉੱਥੇ ਨੂੰ ਚੱਲੇ। ਫਿਰ ਉਹ ਗਏ ਨਹੀਂ ਉੱਥੇ, ਮੁੜਿਆ। ਫਿਰ ਆਜ ਕਿਸੇ ਨੇ ਕਹਿਤਾ ਵੀ ਕਿਸੇ ਨੇ ਰੂਲਾ ਹੀ ਲੜਾਇਆ, ਫਿਰ ਉਹ ਵਾਪਸ ਮੁੜਿਆ। ਉੱਥੋਂ ਫਿਰ ਅਸੀਂ ਮਗਰੋਂ ਖੁਤਬਾ ਨਹੀਂ ਕੀਤਾ ਮਾਮੀ ਨੇ। ਉੱਥੋਂ ਇਸ ਪਾਸੇ ਨੂੰ ਕੋਈ ਰਾਹ ਤਾਂ ਘਮਾਣਾ ਤੋਂ ਆਉਂਦਾ, ਕਟਾਲੇ ਤੋਂ, ਉਸ ਬਹਿ ਕੇ ਪਿੰਡ ਆ ਗਏ। ਅੱਛਾ ਜੀ। ਉਹ ਗੁੱਜਰ ਦਾ ਇੱਕ ਸਾਡੇ ਪਿੰਡ ਦਾ, ਉਹਦਾ ਬਹੁਤ ਰਾਜੇ ਫਰੀਦਕੋਟ ਦਾ, ਉਹਦੀ ਇੱਕ ਬੱਚੀ ਪਾਈ ਹੋਈ ਸੀ, ਉਹਦੀ ਨਾਨੀ ਨੇ, ਇੱਕ ਦਾਦੀ ਨੇ। ਅਤੇ ਉਹਦੇ ਮਕਾਨ ਨੂੰ ਬਹੁਤ ਠੀਕ ਠਾਕ ਪਾਏ ਹੋਏ ਸੀ, ਪੈਸਾ ਬਹੁਤ ਉਹਦੇ ਘਰ ਇਕੱਠ ਹੋ ਗਿਆ। ਫਿਰ ਜਾ ਕੇ ਈਦ ਪੜ੍ਹ ਕੇ ਫਿਰ ਉਹਦੇ ਘਰ ਚਲੇ ਗਏ। ਉੱਥੇ ਵੀ ਕਹਿਣ ਲੱਗੇ ਵੀ 5-7 ਦਿਨ ਦਾ ਰੌਲਾ, ਕਿਤੇ 5-7 ਦਿਨ ਬਾਹਰ ਕੱਢਿਆ ਉਹਨੇ ਆਪਾਂ, ਇੱਥੇ ਕੋਈ ਐਵੇਂ ਵਾਧਾ ਘਾਟਾ ਹੋ ਜੂਗਾ। ਇਹ ਫੈਸਲਾ ਹੋ ਗਿਆ। ਉਹ ਤਾਂ ਫਿਰ ਨਿਕਲ ਕੇ ਬੇਟ ਦੇ ਇਲਾਕੇ ਨੂੰ, ਬੇਟ ਸੀਗੇ ਮੁਸਲਮਾਨ ਬਹੁਤੇ। ਬੇਟ ਕਿੰਨੀ ਦੂਰ ਸੀ? ਬੇਟ ਸਾਡਾ 3 ਮੀਲ ਦੀ ਪਰੇ। ਅੱਛਾ। ਹਾਂ, ਦਰਿਆ ਆਉਂਦੀ, ਰੋਪੜ ਵਾਲੀ ਨਹਿਰ ਆਉਂਦੀ ਸੀ, ਉਹਦੇ ਪਰੇ ਬੇਟ ਹੈ ਤਾਂ। ਅਤੇ ਅਸੀਂ ਫਸ ਗਏ ਕਿ ਸਾਡਾ ਘਰ ਹੋਰ, ਅਸੀਂ ਫਸ ਗਏ ਰਿਆਸਤ ਪਟਿਆਲੇ 'ਚ। ਮੈੜਾ ਪਿੰਡ ਨਾਨਕੇ ਚੜ੍ਹਿਆ, ਮਾਸੀ ਹੈ ਮੇਰੀ, ਅਤੇ ਉੱਥੇ ਚਲੇ ਗਏ ਅਸੀਂ। ਇੱਕ ਘਰ ਚਲੇ ਗਿਆ ਨਿਆਤ ਪਰੇ, ਵਿਆਹ ਸੀ ਉਹ ਨਿਆਤ ਪਰੇ ਚਲਿਆ। ਉਹਦੇ 4 ਜੀ ਨੁਕਸਾਨੇ ਗਏ ਨੇ ਉੱਥੇ ਨਿਆਤ। ਅੱਛਾ ਜੀ। ਤੁਹਾਡੇ? ਉਹਦੇ ਸਾਡੇ ਤਾਏ ਲੱਗਦਾ ਸੀ, ਸਗਾ ਹੀ ਸੀ। ਤਾਂ ਉਹਦੀ ਬੀਬੀ ਵੀ, ਉਹਦਾ ਇੱਕ ਬੱਚਾ, ਇੱਕ ਕੁੜੀ, ਇੱਕ ਉਹਦੀ ਮਾਈ, 4 ਜੀ ਉੱਥੇ ਨੁਕਸਾਨ ਹੋਏ। ਉਹ ਕਿੱਥੇ ਹੋਇਆ ਨੁਕਸਾਨ? ਨਿਆਤ ਪਰੇ। ਕਿੰਨਾ ਨੇ ਮਾਰੇ?
ਹੈ ਜੀ। ਕਿੰਨਾ ਨੇ ਕੀਤਾ ਨੁਕਸਾਨ ਉਹਨਾਂ ਸਿੱਖਾਂ ਨੇ ਜਦੋਂ ਵੱਢ ਖੁੰਦੀ ਸੀ, ਕਿੱਥੋਂ ਦੇ ਸੀ ਕੋ ਪਤਾ? ਨਹੀਂ ਪਤਾ ਕਿੱਥੋਂ ਦੇ ਸੀ। ਹੁਣ ਨਿਆਜ਼ ਭਰਿਆ ਪਿੰਡ ਸੀ, ਖਬਰ ਹੈ ਕਿੱਥੇ ਦੇ ਕਿਸੇ ਇਕੱਠੇ ਹੋ ਗਏ। ਔਰ ਇਹ 5-7 ਹੁੰਦੇ ਸੀ, ਇੱਕ ਉਹਨਾਂ ਦਾ ਜਥੇਦਾਰ ਹੁੰਦਾ ਤਾ, 8-10-12 ਹੁੰਦੇ ਸੀ, ਟੋਲਾ ਹੁੰਦਾ ਸੀ। ਉਹਨਾਂ ਨੇ ਮਾਰੇ? ਹਾਂ, ਉਹਨਾਂ ਨੇ ਮਾਰੇ। ਅੱਛਾ, ਫਿਰ ਉੱਥੋਂ ਫਿਰ ਅਸੀਂ ਉੱਥੇ 20 ਦਿਨ ਰਹੇ ਜੀ, ਨਾਨਕੀ ਆਪਣੀ। ਅੱਛਾ ਜੀ। ਉੱਥੇ ਬਾਜੀ ਹੁਣ ਹੋਈ ਠੰਡ ਠੇਰ ਹੋਈ, ਹੋਰ ਲੋਕ ਉੱਥੇ ਆਈ ਜਾਣ, ਉੱਜੜ ਕੇ ਠੰਡ ਠੇਰ ਕਿੱਥੇ ਹੋਣੀ ਸੀ। ਠੰਡ ਠੇਰੇ ਹੋ ਖਬਰ ਹੈ ਰਿਆਸਤ ਪਟਿਆਲੇ 'ਚ ਹੋਈ ਜਾਂਦੀ। ਜਿਹੜਾ ਸੀ ਨਾ ਰਾਜਾ ਰਿਆਸਤ ਪਟਿਆਲੇ ਦਾ, ਉਹ ਤਾਂ ਸਿੱਖ, ਉਹਦੇ ਜਿਹੜੇ ਰਖਵਾਲੇ ਤੇ ਤਿੰਨ ਦੇ ਰੱਖੇ ਹੋਏ ਉਹ ਸੀਗੇ ਮੁਸਲਮਾਨ। ਉਹਨਾਂ ਦੇ ਉਹਦੇ ਹਮਲਾ ਕਰਤਾ। ਉਹ ਕੁਦਰਤੀ ਹੈ ਨਾ ਸੀ। ਅੱਛਾ ਜੀ। ਕੁਦਰਤੀ ਹੈ ਨਹੀਂ ਉਸੇ ਬਚ ਗਿਆ। ਉਹਨੇ ਵੇਖ ਕੇ ਕਿ ਵੀ ਚੱਕ ਤੋਂ ਫੁੱਟੇ, ਹੁਣ ਅਸੀਂ ਕਾਲ ਕਰੋ। ਫਿਰ ਉੱਥੇ ਬਾਟੋ ਸ਼ੁਰੂ ਹੋਈ ਰਿਆਸਤ ਪਟਿਆਲੇ। ਰਿਆਸਤ ਨਾਭੇ 'ਚ 120 ਪਿੰਡ ਬੈਠੇ ਨੇ ਹੁਣ ਮੁਸਲਮਾਨਾਂ ਦੇ, ਸਿੱਖਾਂ ਦੇ ਰਾਜੇ ਉਸੇ ਤਰ੍ਹਾਂ ਬੈਠੇ। ਉਹ ਸੀਗਾ ਮੁਸਲਮਾਨ ਰਾਜਾ ਮਲੇਰਕੋਟਲੇ ਦਾ, ਉਹ ਮੁਸਲਮਾਨ ਦਾ। ਉਹਨੇ ਜਦੋਂ ਇਹਨਾਂ ਨੇ ਮੁਸਲਮਾਨਾਂ ਨੇ ਇਹਨਾਂ ਦੇ ਬੱਚੇ ਦਿੱਤੇ ਨਾ, ਜਿਉਂਦੇ ਨਿਉਆਂ ਦਿੱਤੇ ਸੀ। ਆ ਨਿਉਆਂ ਜਿਹੜੀਆਂ ਕੰਧਾਂ ਨਹੀਂ ਕਰਦੇ ਆਪਾਂ, ਜਿਉਂਦੇ ਬੱਚੇ 'ਚ ਫੜ ਕੇ ਦਿੱਤੇ ਨੇ ਮੁਸਲਮਾਨਾਂ ਨੇ। ਨਹੀਂ, ਉਹ ਰਾਜਾ ਸੀ ਜਿਹੜਾ ਉਸ ਵਕਤ ਦਾ ਮੁਸਲਮਾਨ, ਆਹੋ ਮੁਗਲਾਂ ਦਾ ਰਾਜਾ। ਉਹ ਖਬਰ ਉਹਦਾ ਬਾਪ ਹੋਵੇ ਜਾਂ ਦਾਦਾ ਹੋਵੇ, ਉਦੋਂ ਰਾਜਾ। ਉਹਨੇ ਫਿਰ ਇਹਨਾਂ ਨੂੰ ਕਿਹਾ ਮੁਸਲਮਾਨਾਂ ਵੀ ਤੁਸੀਂ ਬਹੁਤ ਜ਼ੁਲਮ ਕਰਦੇ ਹੋ, ਇਹ ਜ਼ੁਲਮ ਕਰਦੇ ਹੋ ਤੁਸੀਂ, ਬੱਚਿਆਂ ਦਾ ਕੀ ਗੁਨਾਹ ਹੈ। ਹੁਣ ਨਵੀਂ ਬੱਚਿਆਂ ਦਾ ਤਾਂ ਆਪਣੀ ਨਵੀਂ ਨੇ ਨਹੀਂ ਹੁਕਮ ਦਿੱਤਾ। ਨਾ ਬੱਚਿਆਂ ਨੂੰ ਕੁਛ ਕਹੋ, ਨਾ ਜਨਾਨੀਆਂ ਨੂੰ ਕਹੋ, ਨਾ ਸਿਆਣਿਆਂ ਨੂੰ ਕਹੋ। ਜਿਹੜਾ ਮੋਢੇ ਲੜਦਾ ਉਹਦੇ ਨਾਲ ਇਹ ਹੁਕਮ ਹੈ ਨਾ ਆਪਣਾ। ਹਾਂਜੀ। ਤੇ ਉਹਨੇ ਉਸ ਕਰਕੇ ਫਿਰ ਉਹਨਾਂ ਨੇ ਉਸ ਰਿਆਸਤ ਨਹੀਂ ਹਿਲਾਈ। ਉਹ ਮਲੇਰਕੋਟਲਾ 120 ਬੰਦੇ ਉਹਦੇ ਉਵੇਂ ਬਸ ਨੇ। ਇੱਥੇ ਆ ਕੇ ਗਿਆ ਇੱਕ ਬੰਦਾ ਉੱਥੇ ਦਾ ਭਰਾਈਆਂ ਦਾ, ਉਹਨੇ ਸਾਨੂੰ ਦੱਸਿਆ। ਸਾਡਾ ਪਿੰਡ ਵੀ ਜਾਣਦਾ, ਉਹ ਕਹਿੰਦਾ ਮੈਂ ਫਿਰਦਾ ਤੁਰਦਾ ਹੀ ਰਹਿਣਾ ਉੱਥੇ ਜੀ। ਫਿਰ ਅਸੀਂ 20 ਦਿਨ ਰਹੇ। ਫਿਰ ਸੁਬਾਹ ਦੇ ਟਾਈਮ ਨਾਲ ਅਸੀਂ ਸੈਨਪੁਰ ਆਏ, ਇਸ ਪਾਸੇ ਮੈਡਾਂ ਦੇ। ਉੱਥੋਂ 2 ਬੰਦੇ ਆਏ। ਕੋਨ ਮੋਨ ਤਾਂ ਵਾਹਵਾ ਭਾਰਾ ਜਿਹਾ, ਇੱਕ ਦੇ ਦਾੜੀ ਰੱਖੀ ਸਿਆਣਾ ਜਿਹਾ, ਕੋਲ ਖੜਾ ਉਹਨਾਂ ਦੇ। ਆਹ ਬੰਦੇ ਬੈਠੇ ਨੇ, ਉਹਨਾਂ ਨੂੰ ਦੁੱਧ ਪਿਲਾਇਆ ਜਾਂ ਦੁੱਧ ਹੀ ਹੁੰਦਾ ਉਹਦਾ ਨਿਯਮਤ। ਅਤੇ ਉਹ ਕਹਿਣ ਲੱਗੇ ਵੀ ਕੋਈ ਗੱਲ ਹੋਵੇ ਸਾਨੂੰ ਸੁਨੇਹਾ ਦੇ ਦਿਓ, ਅਸੀਂ ਜਦੇ ਹਾਜ਼ਰ ਹਾਂ ਤੁਹਾਡੇ। ਹੈਂ, ਉਹ ਚਲੇ ਗਏ ਨਹੀਂ ਸੁਬਾਹ ਦੇ ਟਾਈਮ। ਅਸਰ ਤੇ ਬਾਅਦ ਫਿਰ ਗੋਲੀ ਚੱਲ ਪਈ। ਅੱਛਾ, ਇਸ ਪਾਸੇ ਗੋਲੀ ਚਲੀ। ਮਸੀਤਾਂ ਹੁੰਦੀਆਂ ਸੀ ਬਾਹਰ ਆਪਣੇ ਉਧਰ ਦੇਸ਼ ਵਿੱਚ। ਮਸੀਤਾਂ ਦੇ ਨਾਲ ਤਖੀ ਹੁੰਦੇ ਤੇ ਬੈਠਣ ਉੱਠਣ ਨੂੰ। ਉਹ ਮੈਂ ਵੀ ਮਗਰੋਂ ਨਮਾਜ਼ ਪੜ੍ਹਨ ਉੱਥੇ ਚਲਿਆ ਗਿਆ। ਜਮਾਤ ਹੋ ਕੇ ਚਲੀ ਗਈ ਅਤੇ 2-3 ਸਿਆਣੇ ਉੱਥੇ ਮਸੀਤ 'ਚ ਬੈਠੇ। ਉਹ ਜਦੋਂ ਗੋਲੀ ਚੱਲੀ ਨਾ, ਤਖੀ ਫੈਰ ਡਿੱਗਣ, ਕਾੜ ਜਿਵੇਂ ਲੱਕੜ ਫੱਟੀਆਂ ਕੱਢਦੇ ਹੁੰਦੀਆਂ, ਪੱਕੀ ਰਫਲ ਦੇ ਫੈਲ 'ਤੇ। ਉਹ ਬਾਹਰ ਨਿਕਲਿਆ ਕਰਨ, ਫਿਰ ਭੱਜ ਕੇ ਅੰਦਰ ਵੜ ਜਾਇਆ ਕਰਨ ਮਸੀਤ। ਬਾਹਰ ਨਿਕਲਿਆ ਕਰਨ, ਫਿਰ ਵੜ ਜਾਇਆ ਕਰਨ। ਉਹਨੂੰ ਤਾਂ ਪਤਾ ਤਾਂ ਵੀ ਗੋਲੀ ਚੱਲਦੀ ਹੈ, ਮੈਨੂੰ ਕੋਈ ਨਹੀਂ ਪਤਾ ਇਹ ਗੋਲੀ। ਮੈਂ ਉਵੇਂ ਚੱਲਦੀ ਗੋਲੀ ਜੀ ਨਿਕਲ ਲਿਆ। ਡਿੱਗਦੇ ਨੇ ਫੈਰ ਮੇਰੇ, ਇੱਧਰਲੇ ਪਾਸੇ ਕੋਈ ਡਿੱਗਦਾ, ਇੱਧਰਲੇ ਪਾਸੇ ਡਿੱਗਦਾ, ਮੈਨੂੰ ਕੋਈ ਨਹੀਂ ਪਤਾ ਵੀ ਫੈਰ ਨੇ। ਅਤੇ ਆ ਕੇ ਘਰ ਆ ਗਿਆ। ਜਦ ਮੈਂ ਘਰ, ਸਾਡਾ ਗਲੀ 'ਚ ਵੜਦਿਆਂ ਨੂੰ ਤਾਂ ਨਾਨਕਿਆਂ ਦਾ ਇੱਕ ਗੇਟ ਨਾਲ ਮਾਸੀ ਖੜੀ ਹੁੰਦੀ ਹੈ, ਇੱਕ ਨਾਲ ਇਹਦੇ ਛੋਟੀ ਸੀ ਹੋਰ ਹੁੰਦੀ ਹੈ, ਬਾਕੀ ਘਰ ਕੋਈ ਜੀ ਨਾ ਸੋ। ਐਂ ਗਲੀ ਜਾਂਦੇ ਸੀ ਭਰੀ ਇੱਧਰ ਲੋਕਾਂ ਦੀ, ਐਂ ਨੂੰ ਨਿਕਲ ਕੇ ਸਾਰੇ। ਮੈਂ ਵੀ ਇਹਨਾਂ ਦੇ ਨਾਲ ਫਿਰ ਨਿਕਲ ਗਿਆ ਉਸ ਗਲੀ। ਗਾਹਾਂ ਜਾ ਕੇ ਫਿਰ ਅਸੀਂ ਇਕੱਠੇ ਹੋਏ। ਇੱਕ ਚੋਆ ਚੱਲਦਾ ਹੁੰਦਾ ਸੀ, ਕਈ ਦਾ ਚੋਏ 'ਤੇ ਡਰਦੇ ਵਾਹਵਾ ਤੇਜ਼ ਪਾਣੀ ਚੱਲਦਾ। ਜਿਹੜੇ ਤਾਂ ਉਹ ਲੰਘ ਗਏ ਉਹ ਬਚ ਗਏ, ਜਿਹੜੇ ਐਂ ਨੂੰ ਚਲੇ ਗਏ ਉਹ ਮਾਰੇ ਵੀ ਗਏ ਨੇ। ਫਿਰ ਬਸੀ ਨੇ ਮਾਰੇ ਨੇ। ਅਸੀਂ ਇਸ਼ਾਕਬਾਦ ਜੀ ਰੌਜ਼ਿਆਂ ਦੇ ਕੰਮ 'ਚ ਇਸ਼ਾਕਬਾਦ। ਉੱਥੇ ਖਾਣ ਪੀਣ ਨੂੰ ਸਾਡੇ ਕੋਲ ਕੋਈ ਸ਼ੈ ਨਾ ਸੋ। ਦਲੀਆ ਬਣਦੇ ਹੁੰਦੇ ਤੇ ਮਾੜਾ ਕਿਸੇ ਨੂੰ ਮਿਲ ਜਾਣਾ, ਕਿਸੇ ਨੂੰ ਨਾ ਮਿਲਣਾ। ਦੂਈ ਰਾਤ ਫਿਰ ਮੇਰਾ ਪਿਓ, ਚਾਚਾ, ਮਾਮਾ, 2-4-5 ਜਣੇ ਪਿਆਏ ਪਿੰਡ ਨੂੰ ਮੈਡਾਂ। ਅੱਛਾ ਜੀ। ਇੱਕ ਉਸੇ ਲਿਆਉਂਦੇ ਉੱਥੋਂ। ਇਹਨਾਂ ਨੂੰ ਉੱਥੇ ਕੋਈ ਸ਼ੈ ਨਾ ਲੱਭੀ, ਸਭ ਲੁੱਟ ਲੈ ਕੇ ਜਾਓ। ਇਹਨਾਂ ਨੂੰ 20 ਫਿਰ ਮੱਕੀ ਲੱਭੀ। ਮੱਕੀ ਵੀ ਅਸੀਂ ਕੱਚੀ ਚੱਬੀ ਹੈ ਉੱਥੇ। ਅੱਛਾ ਜੀ। ਰੋਜ਼ੇ ਦੇ ਕੰਮ 'ਚ। ਚੌਥੇ 5ਵੇਂ ਦਿਨ ਫਿਰ ਸਾਡਾ ਬਾਬਾ, ਪਿਓ ਮੇਰਾ, ਚਾਚੇ ਦੋਏ, ਇਹ ਤੁਰ ਪਏ। ਇਹ ਪਿੰਡ ਨੂੰ ਚੱਲਦੀ। ਹੁਣ ਪਿੰਡ ਦਾ ਹਾਲਾਤ ਦੇਖ ਲਈਏ। 20 ਕੋਹ ਤੱਕ ਪਿੰਡ ਸਾਡਾ। ਅੱਛਾ ਜੀ। ਰੌਜ਼ੇ ਤੋਂ ਇਹ ਫਿਰ ਰਾਤ ਪਿੰਡ ਆ ਗਏ। ਅੱਛਾ ਜੀ। ਇੱਕ ਤਮਾਦ ਦੇ ਵਿੱਚ ਬਿਠਾਲਤਾ। ਪਿਓ ਮੇਰਾ, ਚਾਚੇ ਵੀ ਤੁਸੀਂ ਇੱਥੇ ਬੈਠੇ ਰਹੋ, ਮੈਂ ਜਾਣਾ
ਆਪਣੇ ਸੱਜਣਾ ਬੀੜੀਆਂ ਕੋਲ ਹੂੰ ਕਿ ਜੇ ਤਾਂ ਮੇਰੇ ਨਾਲ ਕੀਤੀ ਉਹਨਾਂ ਨੇ ਡੀਲ ਕੋਈ, ਫਿਰ ਤਾਂ ਮੈਂ ਤੁਹਾਨੂੰ ਆ ਕੇ ਲੈ ਗਈ। ਜੇ ਉਹਨਾਂ ਨੇ ਮੈਨੂੰ ਮਾਰਤਾ ਉਹਦੇ ਦਿਨ ਛਵੇ ਆਪਣਾ ਇਹ ਦਿਨ ਮਾਰੀਏ ਚਾਹੀਦਾ, ਹੂੰ ਲੁਧਿਆਣੇ ਕੰਮ ਤੇ ਚਲੇ ਗਏ। ਖੈਰ ਇਹ ਬੁੜਾ ਗਿਆ ਜੀ, ਉਹਨਾਂ ਨੇ ਜੀ ਬੜੀ ਸੇਵਾ ਕੀਤੀ, ਬੜਾ ਹੱਥ ਦੇ ਲੱਗਿਆ। ਇਹਨੂੰ ਪੁੱਛਿਆ ਵੀ ਜੀ ਵੀ ਹੈਗੇ ਕਾਇਮ? ਇਹ ਕਹਿੰਦਾ ਵੀ ਜੀ ਹੈਗੇ ਆ, ਪਰ 4 ਦਿਨ ਹੋ ਗਏ ਭੁੱਖੇ ਬੈਠੇ। ਉਹ ਕਹਿੰਦੇ ਪਿੰਡ ਵਾਲਿਆਂ ਨੂੰ ਦੱਸਿਆ ਜਾ ਕੇ? ਹਾਂ, ਪਿੰਡ ਵਾਲਿਆਂ ਨੇ ਦੱਸਿਆ ਜਾ ਕੇ। ਉਹ ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਨੇ ਫਿਰ 3 ਦਿਨ ਉਹਨਾਂ ਨੇ ਰੋਟੀਆਂ ਪਕਾਈਆਂ, ਨਾਲ ਜਾਂ ਗੋਰਾ ਚਾਰੇ ਨਿਯਮਤ ਹੁੰਦੇ, ਹੂੰ ਗੋੜ ਤੇ 4 ਲੈ ਕੇ ਇੰਨੀਆਂ ਸਾਰੀਆਂ ਰੋਟੀਆਂ 10-15 ਬੰਦੇ ਨਾਲ ਲੈ ਕੇ ਬੁੜੇ ਨੂੰ ਤੁਰ ਪਏ। ਹੂੰ ਸਾਡਾ ਪਿਓ ਚਾਚੀ ਉਹ ਨਹੀਂ ਆਏ, ਉੱਥੇ ਹੀ ਆਏ। ਆ ਕੇ ਫਿਰ ਤਲਾਣੀਆਂ ਪਿੰਡ ਤਾਂ ਇੱਕ ਰੌਜਿਆਂ ਦੇ ਨਾਲ ਉਹ ਖੂਹ 'ਤੇ ਆ ਕੇ ਉਹ ਬਹਿ ਗਏ। ਉਹਨਾਂ ਨੇ ਬੁੜੇ ਨੂੰ ਕੱਲ ਦਿੱਤਾ ਵੀ ਜਾਂ ਇੱਥੇ ਲੈ ਆ ਜੀ ਸਾਨੂੰ। ਉਹ ਸਾਨੂੰ ਆ ਕੇ ਕੌਣ ਗਿਆ ਸੀ ਲੈਣ ਤੁਹਾਨੂੰ? ਦਾ ਮੇਰਾ ਪਿਓ, ਹੂੰ 2 ਚਾਚੇ ਮੇਰੇ, ਨਹੀਂ ਉਹ ਪਿੰਡ ਵਾਲੇ ਸਰਦਾਰ ਕਿਹੜਾ ਸੀ ਨਾਲ? 10-15 ਤੇ 10-15 10-15 ਬੰਦੇ ਸੀ। ਇੱਕ ਘੋੜੀ ਸੀ ਉਹਨਾਂ ਕੋਲ, ਹੂੰ ਨਿਆਣਾ ਮਹੀਂ ਦਾ, ਹੂੰ ਹੋਰ ਨਿਆਣਾ ਕੋਈ ਨਹੀਂ। ਮੈਨੂੰ ਘੋੜੀ 'ਤੇ ਬਿਠਾਇਆ ਉਹਨਾਂ ਨੇ। ਹੂੰ ਉੱਥੇ ਫਿਰ ਇਹਨੇ ਰੋਟੀ ਰਾਟੀ ਖਿਲਾਈ, ਖੂਹ ਗੇੜ ਕੇ ਪਾਣੀ ਪਿਲਾਇਆ, ਹੂੰ ਤੁਰ ਪਏ ਪਿੰਡ ਨੂੰ। ਤੁਰ ਪਏ ਰਾਤੋਂ ਰਾਤ। ਰਾਹ ਜਾ ਕੇ ਇੱਕ ਪਿੰਡ ਕੋਲ ਦਿਨ ਚੜ੍ਹ ਗਿਆ, ਉੱਥੇ ਚਮਾਰੀਆਂ ਪਕਾਉਣ ਰੋਟੀਆਂ ਉਹਨਾਂ ਨੇ ਦੁਹਾਈ ਚੱਕਦੀ ਹੂੰ ਤੇ ਮੁਸਲੇ ਗਏ। ਹੂੰ ਤੇ ਇੱਕ ਹੁੰਦਾ ਸੀਗਾ ਚੈਂਚਲ ਸਿਉਂ, ਉਹ ਵੀ ਸਾਧੂ ਸਿੰਘ ਦਾ ਡਿਊਟੀਦਾਰ ਸੀ। ਹੂੰ ਉਹ ਕਹਿੰਦਾ ਵੀ ਤੁਸੀਂ ਨਹੀਂ ਖਾਣਾ, ਤੁਸੀਂ ਤੁਰੇ ਜਾਓ। ਉਹ ਉਧਰ ਨੂੰ ਮੁੜ ਪਿਆ। ਹੂੰ ਉਹਨੇ ਜਾ ਕੇ ਉਹਨੇ ਅੱਲਾ ਜਾਣੇ ਕੀ ਕਿਹਾ ਕੀ ਨਹੀਂ ਕਿਹਾ। ਉਹ ਲੋਕ ਟਿਕ ਗਏ, ਨਹੀਂ ਆਏ। ਤੇ ਫਿਰ ਦੱਖਣਪੁਰ ਦੇ ਵਿੱਚ ਹੀ ਲੰਘਣਾ ਤਾਂ, ਹੂੰ ਉਹਦੇ ਪਿੰਡ ਦੇ ਵਿੱਚ ਹੀ ਲੰਘਿਆ, ਕਿਸੇ ਨੇ ਨਹੀਂ ਪੁੱਛਿਆ। ਅੱਛਾ ਜੀ। ਘਰ ਆ ਗਿਆ। ਹੂੰ ਘਰ ਆ ਕੇ ਉਹਨਾਂ ਨੇ ਰੋਟੀਆਂ ਰਾਟੀਆਂ ਦਿੱਤੀਆਂ ਤੇ ਰਾਖੀ ਸਾਡੇ ਰੱਖਦੇ ਰਹੇ ਨੇ। ਵੀ ਕੋਈ ਪਿੰਡ ਦਾ ਵੀ ਹਰਾਮੀ ਹਲਾਲੀ ਹੁੰਦੇ ਨੇ, ਬਹੁਤ ਹੁੰਦੇ ਨੇ। ਹੂੰ ਤੇ ਕੋਈ ਨਹੀਂ ਆਇਆ ਉੱਥੇ। 15 ਬੰਦੇ ਆਏ। ਹੂੰ ਇੱਕ ਘੋੜੀ ਸੀ ਉਹਨਾਂ ਕੋਲ, ਹਾਂਜੀ। ਉਹ ਮੇਰੇ ਯਾਦ ਹੈ ਪਿੱਸੂ ਤਾਂ ਉਹਦਾ ਨਾਮ, ਪਿੱਸੂ? ਪਿੱਸੂ ਠੀਕ ਹੈ। ਜਿਹੜਾ ਘੋੜੀ ਦਾ ਡਰਾਈਵਰ ਤਾਂ, ਹੂੰ ਉਹ ਮੈਨੂੰ ਉੱਤੇ ਬਿਠਾ ਕੇ ਲਿਆਇਆ ਨਾ। ਉੱਥੇ ਫਿਰ ਉਹਨਾਂ ਨੇ ਖੂਹ 'ਤੇ ਜਾ ਕੇ ਬਾਬੇ ਸਾਰੇ ਨੂੰ ਘਾਲਤਾ, ਅੰਬ ਨੂੰ ਭਜੀਆਂ ਨੂੰ ਲਿਆ ਇੱਥੇ। ਉੱਥੇ ਬੈਠੇ ਰਹੇ ਖੂਹ 'ਤੇ। ਹਾਂਜੀ। ਫਿਰ ਸਾਨੂੰ ਰੌਜਿਆਂ 'ਚੋਂ ਲੈ ਕੇ ਆ ਗਏ। ਕੋਈ ਹੋਣਾ ਕੋਈ 2 ਮਰਬੇ ਦਾ ਫੈਸਲਾ ਹੋਣਾ ਸੀ। ਹੂੰ ਤੇ ਉੱਥੇ ਉਹਨੇ ਰੋਟੀਆਂ ਰਾਟੀਆਂ ਖਲਾਈਆਂ, ਪਾਣੀ ਪੂਣੀ ਖੂਹ ਗੇੜ ਕੇ ਪਿਲਾਇਆ, ਐਨ ਟੈਟ ਕਰਦੇ। ਫਿਰ ਤੁਰ ਪਏ ਉੱਥੋਂ ਰਾਤ ਨੂੰ। ਰਾਤੋਂ ਰਾਤ ਫਿਰ ਇੱਕ ਪਿੰਡ ਰਾਹ 'ਚ ਆਇਆ, ਉੱਥੇ ਚਮਾਰੀਆਂ ਨੇ ਦੇਖ ਲਏ ਜਾਂਦੇ ਦੇ ਵਿੱਚ ਪਟੇ ਕਿਹੜਾ ਰਾਹ ਜਾਂਦੇ ਸੀ, ਜਦੋਂ ਵਾਪਸ ਲੈ ਕੇ ਜਾਣ ਦੇ ਕਕਰਾ ਵਾਲਿਆਂ ਨੂੰ। ਕਕਰਾ ਲਿਆ ਆਹ। ਤੇ ਉਹਨਾਂ ਨੇ ਦੁਹਾਈ ਪਾਤੀ ਚਮਾਰੀਆਂ ਨੇ, ਮੁਸਲੇ ਗਏ। ਉਹ ਜੱਗਾ ਸਿੰਘ ਉਹ ਸੀਗਾ ਸਾਧੂ ਸਿੰਘ ਦਾ ਜੋਟੀਦਾਰ, ਬਦਮਾਸ਼ ਰਿਹਾ ਉਹ ਵੀ। ਹਾਂਜੀ। ਉਹ ਸਾਨੂੰ ਕਹਿੰਦਾ ਵੀ ਤੁਸੀਂ ਤੁਰੇ ਜਾਓ, ਵੀ ਤੁਸੀਂ ਨਹੀਂ ਖੜਨਾ। ਉਹ ਚਲਿਆ ਗਿਆ ਉਸ ਪਿੰਡ 'ਚ ਉਹਨਾਂ ਕੋਲ। ਉਹਨੇ ਜਾ ਕੇ ਲੈ ਜਾਣੇ ਉਹਨਾਂ ਨੂੰ ਕੀ ਕਿਹਾ ਕੀ ਨਹੀਂ ਕਿਹਾ, ਕੋਈ ਨਹੀਂ ਸਾਡੇ ਮਗਰ ਆਇਆ। ਜੱਗਾ ਸਿੰਘ ਤੁਹਾਡੇ ਪਿੰਡ ਦਾ ਸੀ? ਹਾਂ, ਸਾਡੇ ਪਿੰਡ। ਅੱਛਾ ਜੀ। ਤੇ ਲਖਨਪੁਰ ਪਿੰਡ ਆਉਂਦਾ ਸੀ ਮੋਹਰੇ, ਉਹਦੇ ਵਿੱਚ ਹੀ ਲੰਘ ਕੇ ਗਏ। ਉੱਥੇ ਕਿਸੇ ਨੇ ਨਹੀਂ ਬੁਲਾਇਆ ਸਾਨੂੰ, ਘਰ ਚਲੇ ਗਏ। ਉਸ ਤੋਂ ਨਾਲ ਇਹਦਾ 2-3 ਕਿਲੋਮੀਟਰ ਪਿੰਡ ਦਾ ਸਾਡਾ। ਉੱਥੇ ਚਲੇ ਗਏ ਜੀ। ਉੱਥੇ ਸਾਨੂੰ ਰੋਟੀਆਂ ਰਾਟੀਆਂ ਖਵਾਈਆਂ ਤੇ ਮਿਲਣ ਆਏ, ਜਿਵੇਂ ਪ੍ਰਾਹੁਣਿਆਂ ਨੂੰ ਮਿਲਣੀਆਂ ਆਉਂਦੀਆਂ ਨੇ, ਸਿੱਖਣੀਆਂ ਮਿਲਣ ਆਈਆਂ। ਉੱਥੇ ਬੰਦਿਆਂ ਨੂੰ ਬੰਦੇ ਮਿਲਣ ਆਏ ਤੇ ਸਾਰੇ ਬਹੁਤ ਕੁਛ ਹੋਇਆ ਜੀ। ਫਿਰ ਉਹਨਾਂ ਨੂੰ ਖੁਸ਼ੀ ਇਹ ਵੀ ਸਾਡੇ ਵਿੱਚ ਆ ਰਲੇ ਹੋਣੇ, ਵੀ ਹੁਣ ਨਹੀਂ ਅਸੀਂ ਦੁਬਾਰਾ ਆ ਗਏ, ਸਾਡੇ ਵਿੱਚੋਂ ਹੀ ਗਏ ਦੇ ਵਿੱਚ ਆ ਕੇ। ਉਹਨਾਂ ਨੇ ਫਿਰ ਸਾਨੂੰ ਜੀ ਦੁਆ ਕੰਮ ਵੀ ਕੀਤਾ। ਅੰਮ੍ਰਿਤ ਕਹਿੰਦੇ ਉਹਨੂੰ, ਅੰਮ੍ਰਿਤ ਉਹ ਕਰਾਇਆ ਜੀ ਸਾਡੇ। 9 ਸਾਡੇ ਬਦਲੇ। ਮੇਰਾ ਨਾਂ ਤਾਂ ਮੇਰੇ ਯਾਦ, ਮੇਰਾ ਨਾਂ ਰੱਖਿਆ ਬਲਬੀਰ ਸਿੰਘ। ਬੁੜੇ ਦਾ ਨਾਂ ਤਾਂ ਥੰਮਣ ਸਿੰਘ, ਇੱਕ ਦਾ ਨਾਂ ਚੈਂਚਲ, ਇੱਕ ਦਾ ਨਾਂ ਪੂਰਨ। ਇੱਦਾਂ ਸਾਡੇ ਨਾਂ ਵੀ ਬਦਲੇ। ਵੀ ਨਾਂ ਬਦਲਦੇ ਵੀ ਫਿਲਹਾਲ ਕੋਈ ਨੁਕਸਾਨ ਨਾ ਕੋਈ ਬਾਹਰੋਂ ਆ ਕੇ ਕਰੇ, ਕੋਈ ਨਾ ਕੁਛ ਨਾ ਹੋਵੇ। ਉਹਨਾਂ ਨੂੰ ਖੁਸ਼ੀ ਇਹ ਵੀ ਇੱਕ ਘਰ ਸਾਡਾ ਨਵਾਂ ਪਿੰਡ ਆ, ਉੱਥੋਂ 3-4 ਮੀਲ ਤੇ। ਉੱਥੇ ਵੀ ਸਾਡੇ ਪਿੰਡ ਦੇ ਸਾਡੇ ਰਕਬੇ ਸੀਗੇ। ਇੱਕ ਘਰ ਸਾਡਾ ਉੱਥੇ ਚਲਿਆ ਗਿਆ। ਉਹ ਹੁਣ ਵੀ ਉੱਥੇ ਹੀ ਬੈਠਾ। ਤੇ ਉਹ ਤਾਂ ਹੁਣ ਸਿੱਖੇ ਹੋ ਗਿਆ, ਕੋਈ ਨਹੀਂ ਉਹਦੇ 'ਚ। ਇੱਧਰ ਆਉਂਦਾ ਰਿਹਾ, ਮਿਲਣ ਆਉਂਦਾ ਰਿਹਾ। ਉਹ ਵੀ ਸਾਨੂੰ। ਉਹਦਾ ਕੀ ਨਾਂ ਸੀ? ਮੱਲ। ਤਾਂ ਪਹਿਲੋਂ ਕੀ ਨਾਂ ਸੀ? ਮੱਲ। ਪਹਿਲੋਂ ਮੱਲ ਸੀ। ਹਾਂ, ਮੱਲੇ ਤਾਂ ਉਹਦਾ ਨਾਂ ਜਿਹੜਾ ਨਵੇਂ ਪਿੰਡ ਰਹਿੰਦਾ ਸੀ। ਇੱਕ ਉਹਦਾ ਮੁੰਡਾ ਤਾਂ ਖੁਸ਼ੀ। ਇਹਨਾਂ ਦੋਵਾਂ ਦੇ ਨਾਂ ਜਾਣਦਾ। ਅੱਛਾ। ਉਹ ਫਿਰ ਮਿਲਣ ਆਇਆ ਸਾਨੂੰ, ਮਿਰਚਾਂ ਲੈ ਕੇ ਹਰੀਆਂ ਉੱਥੋਂ। ਉਹਨੇ ਮੈਨੂੰ ਹਰੀਆਂ ਮਿਰਚਾਂ ਵੇਚਣ ਆਇਆ, ਮਿਲਣ ਮਾਰਾ ਬਹਾਨੇ ਨਾਲ। ਉਹ ਮਿਲ ਕੇ ਗਿਆ ਸਾਨੂੰ। ਅੱਛਾ। ਫਿਰ ਉਹ ਸਾਨੂੰ ਕਹਿੰਦੇ ਵੀ ਪੈਸਾ ਤਾਂ ਕਿਸੇ ਕੋਲ ਨਹੀਂ ਹੈਗਾ,
ਉਹ ਜ਼ਮੀਨ ਨੂੰ ਉਹ ਖਰੀਦ ਲਈ, ਸਾਰਾ ਪਿੰਡ ਦਾ ਪਿੰਡੇ ਖਰੀਦ ਲਿਆ ਵੀ ਤੁਸੀਂ ਹੁਣ ਭਾਈ ਆਪਣੀ ਮੱਕੀ ਵੱਢੋ। ਮੱਕੀ ਵੱਢ ਕੇ ਆਪਣੀਆਂ ਮੱਕੀ ਕੁੱਟ ਕੇ ਵੇਚ ਕੇ ਆਪਣੇ ਪੈਸੇ ਬਣਾਓ, ਆਪਣਾ ਖਰਚਾ ਬਣਾ ਲਓ ਕੋ। ਜੇ ਉਹ ਕੰਮ ਨਾ ਹੋਇਆ ਹੁੰਦਾ, ਉਹ ਜ਼ਮੀਨ ਨਾ ਲਈ ਹੁੰਦੀ, ਫਿਰ ਤੁਹਾਨੂੰ ਢਾਲ ਕੇ ਪੈਸੇ ਦੇ ਦਿੰਦੇ। ਪਿੰਡੇ ਢਾਲਾਂ ਵੀ ਲੱਗ ਜਾਂਦੀਆਂ ਨੇ, ਫਿਰ ਦੇ ਦਿੰਦੇ ਕੋਈ ਨਹੀਂ, ਇਹ ਢਾਲ ਢੂਲ ਕੋਈ ਨਹੀਂ, ਨਾ ਕਿਸੇ ਕੋਲ ਕੇ ਪੈਸੇ। ਹਾਂਜੀ। ਅਤੇ ਮੱਕੀ ਫਿਰ ਅਸੀਂ ਕੁੱਟੀ, ਵੇਚੀ, ਸੁਕਾਈ, ਕੁੱਟੀ। 20 ਦਿਨ ਰਹੇ ਵੇਚਦੇ, 20 ਦਿਨ ਰਹੇ ਪਿੰਡ ਆਪਣੇ। ਹਾਂਜੀ। 20 ਦਿਨਾਂ ਬਾਅਦ ਫਿਰ ਮੱਕੀ ਵੇਚ ਕੇ ਪੈਸੇ ਪੂਸੇ ਬਣਾਏ, ਪੈਸੇ ਪੂਸੇ ਬਣਾ ਕੇ ਫਿਰ ਉੱਥੇ ਰਹਿੰਦੇ ਰਹੇ। ਅਤੇ ਉਹਨਾਂ ਨੂੰ ਫਿਰ ਕਹਿਣ ਲੱਗੇ ਵੀ ਸਾਨੂੰ ਕਿੰਨੇ ਦਿਨ ਸਰਦਾਰ ਬਣ ਕੇ ਕਿੰਨੀ ਦੇਰ ਰਹੇ? 20 ਦਿਨ। 20 ਦਿਨ ਰਹੇ ਅਸੀਂ। ਠੀਕ ਹੈ। ਹਾਂ, 20 ਦਿਨਾਂ ਦੇ ਬਾਅਦ ਫਿਰ 5-4 ਦਿਨ ਫਿਰ ਬਾਅਦ ਵੀ ਰਹੇ। ਫਿਰ ਉਹਨਾਂ ਨੂੰ ਕਿਹਾ ਨਾ, ਜਿਹੜੇ ਜਿਨ੍ਹਾਂ ਪਿਆਰ ਬਹੁਤਾ ਤਾ ਵੀ ਸਾਨੂੰ ਪਾਕਿਸਤਾਨ 'ਚ ਪਤਾ ਕਰੋ, ਅਸੀਂ ਇੱਥੇ ਰਹਿਣਾ ਨਹੀਂ। ਉਹ ਕਹਿੰਦੇ ਨਹੀਂ ਯਾਰ, ਤੁਸੀਂ ਨਾ, ਹੁਣ ਤੁਸੀਂ ਆਏ ਹੋ, ਸਾਡੇ ਰਲੇ ਹੋ, ਤੁਸੀਂ ਨਹੀਂ ਹੁਣ ਜਾਣਾ, ਹੁਣ ਨਹੀਂ ਅਸੀਂ ਤੁਹਾਨੂੰ ਜਾਣਦੇ। ਕਹਿੰਦੇ ਨਹੀਂ। ਫਿਰ ਉਹ 20-25 ਦਿਨ ਹਾਂ ਖੂਹ ਖਾਦਾ ਤਾਂ ਪੁੱਛਿਆ ਹੀ ਨਾ। ਹਾਂਜੀ, ਖੂਹ ਕਿਹੜਾ? ਚਲੋ ਬਾਅਦ 'ਚ ਪੁੱਛਦੇ, ਤੁਸੀਂ ਆ ਕਰੋ ਗੱਲ। ਹਾਂ, 20-25 ਦਿਨਾਂ ਬਾਅਦ ਫਿਰ ਉਹਨਾਂ ਨੇ ਸਾਨੂੰ 8-10 ਬੰਦੇ ਤਿਆਰ ਹੋ ਗਏ ਨਾਲ। ਹਾਂਜੀ। ਸਾਨੂੰ ਕੰਪ 'ਚ ਛੱਡਣ। ਕਿਹੜਾ ਸੀ ਤਿਆਰ ਹੋਇਆ ਤੁਹਾਨੂੰ ਛੱਡਣ ਜਾਣ ਵਾਸਤੇ? ਇੱਕ ਕਰਤਾਰਾ ਤਾ, ਇੱਕ ਬਚਨਾ ਤਾ, ਇੱਕ ਉੱਤਮ ਸਿੰਘ ਤਾ, ਇੱਕ ਜੋਗਿੰਦਰ ਤਾ, ਹਾਂਜੀ, ਇੱਕ ਕਰਤਾਰ ਸਿੰਘ ਤਾ। ਇਹਨਾਂ ਦੇ ਨਾਂ ਮੇਰੇ ਯਾਦ ਨੇ, ਹੋਰ 5-6 ਦੇ ਯਾਦ ਨੇ। ਉਹ ਤੁਹਾਨੂੰ ਛੱਡਣ ਗਏ ਨਾਲ ਕੈਂਪ 'ਚ? ਛੱਡਣ ਗਏ ਸਮਰਾਲੇ ਤੇ, ਅਸੀਂ ਬੱਸ ਬੈਠੇ। ਸਮਰਾਲੇ ਤੋਂ? ਸਮਰਾਲੇ। ਠੀਕ ਜੀ। ਲੁਧਿਆਣੇ ਨੂੰ ਬੱਸ ਜਾਂਦੀ ਸੀ, 20 ਉੱਥੋਂ 15 ਕੋਹ ਦਾ ਲੁਧਿਆਣਾ। ਅੱਛਾ, ਉਨੀ ਦੇਰ ਤੁਸੀਂ ਜਿੰਨੀ ਦੇਰ ਬੱਸੇ ਬੈਠੇ ਤੇ ਕੈਂਪ 'ਚ ਪਹੁੰਚੇ, ਸਰਦਾਰ ਹੀ ਬਣੇ ਰਹੇ? ਗੈਟਅਪ ਉਹੀ ਸਰਦਾਰੇ ਤੇ। ਅੱਛਾ, ਹੋਰ ਕੀਤੇ ਅਸੀਂ। ਉੱਥੋਂ ਫਿਰ ਬੱਸ ਬੈਠੇ ਸਮਰਾਲਿਓ। ਹਾਂਜੀ। ਫਿਰ ਉਹ ਸਾਨੂੰ ਲੁਧਿਆਣੇ ਕੰਪ ਦੇ ਵਿੱਚ ਆਖਰੀ ਕੰਪ ਤੁਰਿਆ ਜਾਂਦਾ। ਅਸੀਂ ਕੰਪ ਦੇ ਵਿੱਚ ਨਹੀਂ ਵੜੇ, ਉਹ ਐਂ ਲੈਣ ਜਾਂਦੀ ਹੈ ਗੱਡੀ ਦੀ, ਹੇਠਾਂ ਦੀ ਸੜਕ ਹੈ। ਹਾਂਜੀ। ਉੱਥੇ ਦੀ ਗੱਡੀ ਜਾਂਦੀ, ਤਾਂ ਗੱਡੀ ਵੀ ਨਹੀਂ, ਕਿਸੇ ਕੋਲ ਬੈਠੇ ਪੈਂਦੇ ਸੀਗੇ, ਬੋਲੀਆਂ ਪਾਉਂਦੇ ਜਾਣ। ਸਿੱਖ ਇੱਧਰ ਨੂੰ ਗਏ ਤੇ ਚੰਗੇ ਭਲੇ ਚਰਖੇ ਵੀ ਉਹਨਾਂ ਨੇ ਉੱਤੇ ਲੱਦੇ ਹੋਏ, ਚਰਖੇ ਵੀ ਲੱਦੇ ਹੋਏ, ਛੱਜ ਛੋਜ ਹਰ ਕੁਛ ਲੱਦਿਆ ਉੱਥੇ। ਫਿਰ ਨਾ ਉਹ ਫਿਰ ਸਾਡੇ ਬੁੜੇ ਉਹ ਮਿਲ ਕੇ ਜੱਫੀਆਂ ਪਾ ਕੇ ਫਿਰ ਆਉਣ ਲੱਗ ਗਏ। ਉਹ ਜਿਹੜੇ ਛੱਡਣ ਆਏ ਉਹਨਾਂ ਨੂੰ, ਭਰਾਵਾਂ ਨੂੰ ਛੱਡਣਾ ਤੇ ਔਖਾ ਹੁੰਦਾ, ਭਾਵੇਂ ਮਜ਼ੇ ਦੋ ਸੀ। ਹਾਂ, ਮਜ਼ੇ। ਉਹ ਕਹਿਣ ਲੱਗੇ ਜੇ ਨਾ ਜੀ ਲੱਗਿਆ ਨਾ ਮੁੜ ਕੇ ਆ ਜਿਓ। ਉਹ ਕਹਿੰਦੇ ਆ ਹੁਣ ਕਿੱਥੇ ਹੁਣ? ਹਾਂਜੀ। ਅਤੇ ਉਹ ਫਿਰ ਪਤਾ ਨਹੀਂ ਵਿਚਾਰੇ ਕਿਵੇਂ ਗਏ ਹੋਣੇ, ਸਮਰਾਲੇ ਗੱਡਾ ਬਹੁਤ ਉੱਤੇ ਖੜ੍ਹੇ ਸੀ। ਅਤੇ ਮੁੜ ਕੇ ਪਿੰਡ ਚਲੇ ਗਏ। ਖਾਦ ਖੁਦ ਉਹਨਾਂ ਦੇ ਮਹੀਨੇ ਮਗਰੋਂ ਆਉਂਦੇ ਰਹੇ ਨੇ, 2-2 ਵੀ ਮੁਰਾਰ ਹਰ ਸ਼ਾਇ। ਮੈਂ ਰੁਲ ਗਿਆ ਸੀ, ਆਉਂਦਾ ਸਿੰਧ ਜਾ ਵੜਿਆ ਮੈਂ। ਅਤੇ ਬਾਕੀ ਘਰ ਦੇ ਕੰਪ 'ਚ ਬੈਠੇ ਤੇ ਲੈਲ ਪਰ। ਹਾਂਜੀ। ਮੈਂ ਸਾਲ ਭਰ ਰੁਲਿਆ ਰਿਹਾ। ਨਹੀਂ, ਉਹ ਇਕੱਲੇ ਚਲੇ ਗਏ ਉੱਧਰ ਨੂੰ? ਇਕੱਲਾ। ਕਿਵੇਂ? ਉਹ ਇੱਦਾਂ ਚਲੇ ਗਏ ਨਾ, ਇੱਕ ਉਹ ਫੌਜੀ ਸੀ ਸਾਡੇ ਬਾਈ ਦੇ ਭੂਆ ਦਾ ਪੁੱਤ ਸੀ, ਨੂਰ ਮੁਹੰਮਦ ਦਾ ਨਾਂ ਆ। ਸਾਂਗੜ, ਜ਼ਿਲ੍ਹੇ ਸਾਂਗੜ ਦੇ ਵਿੱਚ ਨਾ 12 ਚੱਕ ਨੇ ਫੌਜੀਆਂ ਦੇ। ਹਾਂਜੀ। ਫੌਜੀਆਂ ਦੇ 12 ਚੱਕ ਨੇ, ਅੰਗਰੇਜ਼ਾਂ ਨੇ ਜ਼ਮੀਨ ਦਿੱਤੀ। ਅਤੇ ਉਹਨੇ ਇਕੱਲੇ ਇੱਥੋਂ ਲੈਣ, ਇੱਕ ਬੰਦਾ ਇਕਲਾਏ ਦਾ ਤਾਂ ਉਹ ਵੀ ਭੂਆ ਦਾ ਪੁੱਤ ਤਾਂ, ਉਹਨੇ ਕਿਹਾ ਵੀ ਉਹਨੂੰ ਇੱਥੇ ਲਿਆਓ। ਹਾਂਜੀ। ਸਿੰਧ ਕੰਪ 'ਚ ਬੈਠਿਆਂ ਨੂੰ। ਹਾਂਜੀ। ਵੀ ਇੱਥੇ ਲਿਆਓ ਸਿੰਧ 'ਚ। ਉਹ ਆਏ, 2 ਜਣੇ ਚਲੇ ਗਏ। ਇਹ ਵੀ ਸਾਡੇ ਘਰ ਦੇ ਨਹੀਂ ਮੰਨੇ, ਕਹਿੰਦੇ ਅਸੀਂ ਇਕੱਲੇ ਨਹੀਂ ਹੁਣ ਹੋਣਾ। ਹਾਂਜੀ। ਅਸੀਂ ਇਕੱਠੇ ਹੀ ਜਾਣਾ ਜਿੱਥੇ ਵੀ ਜਾਣਾ। ਉਹ ਫਿਰ ਉਹ ਜਿਹੜਾ ਗਫੂਰ ਦਾ ਨਾ ਫਕੀਰ, ਉਹਦੇ ਨਾਲ ਮੈਨੂੰ ਤੋਰਤਾ। ਹਾਂਜੀ। ਲੈ ਮੁੰਡੇ ਨੂੰ ਲੈ ਜਾ, ਚੱਲੇ ਤਾਂ ਉੱਥੇ ਖਾਓ ਪੀਓ, ਇੱਥੇ ਰੋਲਣਾ ਹੀ ਹੈ, ਇਹ ਤਾਂ ਦੁੱਧ ਘਿਓ ਪੀਊ, ਖਾਊ ਪੀਊ। ਹਾਂਜੀ। ਉਹ ਫਿਰ ਮੈਨੂੰ ਸਾਲ ਬਾਅਦ ਨਹੀਂ ਉੱਥੇ ਲੱਗਿਆ ਕੰਜਰ। ਅੱਛਾ। ਹਾਂ, ਜੇ ਇੱਥੇ ਸੱਖਾ ਰੋੜੀ, ਇੱਥੇ ਵੀ ਰਹੇ ਕੰਪ 'ਚ। ਫਿਰ ਉਰੇ ਇੱਕ ਕੋਟਕੀ ਤੋਂ ਐਂ ਨੂੰ 6 ਮੀਲ ਲੋਟ ਹੈ ਅਲੀ ਨਵਾਜ਼ ਦੀ, ਉੱਥੇ ਉਹ 2 ਘਰਾਂ ਨੂੰ ਲਿਆਇਆ ਵੀ ਇਹ ਪੰਜਾਬੀ ਬਾਈ ਚੰਗੀ ਕਰਦੇ ਨੇ। ਉੱਥੇ ਖੂਹਾਂ ਦੀ ਬਾਈ ਸੀ, ਉਹ ਲੈ ਗਿਆ ਉੱਥੇ। ਉਹਨੇ ਫਿਰ ਸੁਬਾਹ ਸ਼ਾਮ ਪਰਾਤ ਆਟੇ ਦੀ ਦੇ ਦੇਣੀ, ਦਾਲਾਂ ਦੂਲਾਂ ਦੇ ਦੇਣੀਆਂ। ਉੱਥੇ ਬੈਠੇ ਰਹੇ ਤਖੀਏ 'ਚ। ਮੈਂ ਕਰਾਚੀ ਪੜ੍ਹਿਆ ਤਾਂ ਹਿੰਦੁਸਤਾਨ ਦਾ। ਹਾਂਜੀ। ਮੈਂ ਬੰਗਲੇ 'ਚ ਬਹਿ ਕੇ ਕਰਾਚੀ ਪੜ੍ਹਨਾ, ਉੱਥੇ ਕਰਾਚੀ ਪਿਆ ਹੁੰਦਾ ਤਾਂ। ਹਾਂਜੀ। ਉਹ ਮੇਰੇ ਨਾਲ ਉਹਦਾ ਬਹੁਤ ਪਿਆਰ ਹੋ ਗਿਆ ਅਲੀ ਨਵਾਜ਼ ਦਾ। ਹਾਂਜੀ। ਉਹਨੇ ਜਿੱਥੇ ਨੂੰ ਵੀ ਜਾਣਾ ਨਾ, ਗੱਡੀ 'ਚ ਮੈਨੂੰ ਬਿਠਾ ਕੇ ਲਿਜਾਣਾ। ਹਾਂਜੀ। ਜੇ ਨਾਲ ਜਾਵੇ ਉਹਨੇ ਮੈਨੂੰ 4 ਆਨੇ, 5 ਆਨੇ, 4 ਆਨੇ, 3 ਆਨੇ ਉਹਨੇ ਮੈਨੂੰ ਦੇ ਕੇ ਜਾਣੇ। ਜਦ 2-4-5 ਆਨੇ ਬਹੁਤ ਹੁੰਦੇ ਤੇ ਉਹਨਾਂ ਦੂਆਂ ਜਿਹੜੇ ਨਾਲ ਦੇ ਉਹ ਭੈਣ ਚੋਦ ਨੇ ਮੇਰੇ 'ਤੇ ਲੈ ਲੈਣੇ, ਬੁੜੀਆਂ ਨੇ। ਅਤੇ ਉੱਥੇ ਰਹੇ ਜੀ ਅਸੀਂ ਮਹੀਨਾ। ਅੱਛਾ ਜੀ। ਮਹੀਨੇ ਮਗਰੋਂ ਫੇਰ ਚਲੇ ਗਏ ਸੱਖਰ, ਫਿਰ ਤੁਰਕੀ ਗਏ।
ਸੱਖਰ ਰੋੜੀ ਹਾਂਜੀ ਪਿੰਡਾਂ ਦੀ ਰੋਟੀ ਮੰਗ ਲੈਣੀ ਖਾ ਲੈਣੀ। 2 ਰਾਤਾਂ ਲੱਗੀਆਂ ਰਾਹ 'ਚ, ਲਹਿਰ ਭੱਜੀ ਨਹੀਂ ਬਾੜਦਾ ਘੋਟ ਗਈ। ਉੱਥੇ ਜਾ ਕੇ ਫਿਰ ਕਾਰਖਾਨੇ 10 ਆਨੇ ਦਿਹਾੜੀ ਹੁੰਦੀ ਸੀ। ਮੈਨੂੰ ਵੀ ਲੈ ਗਿਆ ਉਹ ਗਫੂਰ, ਮੈਨੂੰ ਫਿਰ ਉਹਨਾਂ ਨੇ ਕੱਢਤਾ ਕਾਰਖਾਨੇ ਵਾਲਿਆਂ ਨੇ, ਕਹਿੰਦੇ ਨਿਆਣੇ ਇਹਨੂੰ ਨਹੀਂ ਅਸੀਂ ਚੱਕਣਾ। ਮੈਨੂੰ ਫਿਰ ਉਹਨੇ ਸੱਖਰ ਇੱਕ ਹਲਵਾਈ ਨਾਲ ਰਲਾਤਾ 5 ਰੁਪਏ ਮਹੀਨੇ 'ਚ। ਅੱਛਾ ਜੀ। ਬਿਜਲੀ ਹੈ ਨਾ, ਚੱਲ ਮਾਰਨੀ ਮਠਿਆਈ ਨੂੰ, ਐਂ ਚੱਲ ਮਾਰੀ ਜਾਣੀ ਸਾਰੀ ਦਿਹਾੜੀ। ਜਦ ਉੱਤੇ ਜਾਣਾ ਉੱਥੇ ਜਾਂਦੀ ਨਾ ਸੀ, ਮੈਨੂੰ ਨਿਆਣਾ ਫੜਾ ਦੇਣਾ। ਅੱਛਾ ਜੀ। ਮੈਨੂੰ ਵੀ ਨਿਆਣਾ ਘਲਾ ਹੈਂ। ਮੈਂ ਉੱਥੇ 4-5 ਦਿਨ ਰਿਹਾ, ਬਹੁਤ ਔਖਾ ਹੋ ਗਿਆ। ਉੱਥੇ ਦੀ ਸੱਖਰ ਰੋੜੀ ਸ਼ੈੱਡ ਆ ਇੰਜਣ ਬਣਦੇ, ਜਿਹੜੇ ਆ ਇੰਜਣ ਨੇ ਗੱਡੀਆਂ ਦੇ, ਇਹ ਬਣਦੇ ਸੀ ਉੱਥੇ ਸੱਖਰ ਰੋੜੀ ਬਣਦੇ ਨੇ। ਉੱਥੇ ਸ਼ੈੱਡ ਦੇ ਨਾਲ ਇਹ ਕੰਪ ਸੀ ਪਾਲੇ ਪਾਸੇ, ਅਤੇ ਮੈਂ ਉੱਥੋਂ ਭੱਜ ਗਿਆ ਜੀ। ਐਂ ਲੈਣ ਜਾਂਦੀ ਜੀ, ਮੈਂ ਕਿਹਾ ਲੈਣ ਜਾਣਾ, ਸ਼ੈੱਡ ਨੂੰ ਚਲੀ ਜਾਊ, ਉੱਥੋਂ ਫਿਰ ਮੈਂ ਗਾਹਾਂ ਲੰਘ ਜੂ। ਉੱਥੇ ਖੜਾ ਜੀ ਚੌਕੀਦਾਰ, ਵਰਦੀ ਪਾਈ ਉਹਨੇ ਮੈਨੂੰ ਕਹਿੰਦਾ ਰੁਕ ਇੱਥੇ। ਰੁਕਣਾ ਤਾਂ ਮੈਂ ਕਿੱਥੋਂ ਲੰਘਣਾ, ਤਾਂ ਮੂਹਰੇ ਫਾਟਕ ਲੱਗੇ ਤੇ। ਉਹਨੇ ਮੈਨੂੰ ਪੁੱਛਿਆ, ਮੈਂ ਕਿਹਾ ਇੱਦਾਂ ਕਰਕੇ ਜੀ ਮੈਨੂੰ ਉਹਨਾਂ ਨੇ ਸਾਰੀ ਦਿਹਾੜੀ ਝੱਲ ਮਰਾਈ ਜਾਂਦੇ ਨੇ, ਜਾਂ ਕਰ ਜਾਣਾ ਨਿਆਣਾ ਫੜਾ ਦਿੰਦੇ ਨੇ। ਉਹ ਕਹਿੰਦਾ ਤੂੰ ਐਂ ਕਰੀ, ਸੋਭਾ ਇੱਥੇ ਇੱਥੇ ਨੂੰ ਆ ਜਾ ਇੱਥੇ। ਉਹਨੇ ਮੈਨੂੰ ਫਾਟਕ ਖੋਲ੍ਹ ਕੇ ਨਿਗਾਹਤਾ ਵੀ ਮੇਰਾ ਭਾਈ ਆ ਫੌਜ ਦੇ ਵਿੱਚ। ਉਹ ਦਰਿਆ ਹੈ ਨਾ ਜਿਹੜਾ ਸੱਖਰ ਰੋੜੀ ਵਾਲਾ, 200 ਕੀ ਲੰਘਦਾ, ਅੱਧਾ ਇੱਧਰੋਂ ਅੱਧਾ ਇੱਧਰੋਂ। ਹਾਂਜੀ। ਉਹਦੇ ਗੱਭੇ ਦੀ ਛਾਉਣੀ। ਹਾਂਜੀ। ਮਲਾਹ ਵੀ ਬੈਠੇ ਸੀ ਉੱਥੇ, ਇੱਕ ਕਬਰ ਵੀ ਆ ਉੱਥੇ, ਪਤਾ ਨਹੀਂ ਕਿਹੜੇ ਬਜ਼ੁਰਗ ਦੀ ਆ, ਦਰਿਆ ਦੇ ਵਿੱਚ। ਹਾਂਜੀ। ਨਾਲ ਇਹ ਕੰਢੇ ਦੇ ਨਾਲ ਆ ਕਬਰ। ਅਤੇ ਉਹ ਫਿਰ ਮੈਨੂੰ ਦੂਏ ਦਿਨ ਉੱਥੇ ਛੱਡਿਆ ਜੀ ਉਹਦੇ ਕੋਲ। ਉੱਥੇ ਮੈਂ ਕਿਸੇ ਨੇ ਕਹਿਣਾ ਲਿਆ ਵੀ ਰੋਟੀ, ਇੱਕ ਰੋਟੀ ਹੁੰਦੀ ਸੀ ਐਡੀ ਸਾਰੀ, ਆਹ ਦਾਲ ਹੁੰਦੀ ਸੀ, ਆ ਛੋਲਿਆਂ ਦੀ, ਆ ਮਸਰਾਂ ਦੀ, ਇਹੀ ਕੁਛ ਹੁੰਦਾ ਜਦ ਫੌਜੀਆਂ ਲਈ ਵੀ। ਅਤੇ ਕਿਸੇ ਨੇ ਕਹਿਣਾ ਲਿਆ ਵੀ ਰੋਟੀ, ਮੈਨੂੰ ਲਿਆ ਦੇ, ਉਹਨੇ ਕਹਿਣਾ ਮੈਨੂੰ ਵੀ ਲਿਆ ਦੇ ਰੋਟੀ। ਮੈਂ ਉਹਨਾਂ ਨੂੰ ਰੋਟੀ ਲੈ ਜਾਣੀ, ਡੱਬਾ ਚੱਕਣਾ, ਦਾਲ ਪਾਉਣੀ, ਖੇਲੀ ਜਾਣਾ, ਆਪ ਵੀ ਖਾਣਾ ਰੱਜ ਕੇ ਢਿੱਡ ਭਰ ਕੇ। ਇੱਕ ਰੋਟੀ ਜਾਂਦੇ ਨੇ ਉਹਦੇ ਲਈ ਜਾਣੀ ਕੰਜਰ ਲਈ, ਗੋਲ ਲਈ। ਉੱਥੇ ਰਹੇ ਜੀ ਅਸੀਂ ਮਹੀਨਾ। ਮਹੀਨੇ ਬਾਅਦ ਫਿਰ ਉੱਥੋਂ ਗੱਡੀ ਲੱਗ ਗਈ, ਫਿਰ ਚਲੇ ਗਏ ਹੈਦਰਾਬਾਦ। ਹੈਦਰਾਬਾਦ ਰਹੇ 2 ਰਾਤਾਂ। ਉੱਥੋਂ ਵੀ ਇੱਕ ਛੋਟੀ ਲਾਈਨ ਜਾਂਦੀ ਹੈ, ਐਂ ਜਾਂਦੀ ਹੈ ਹੈਦਰਾਬਾਦ ਤੋਂ, ਐਂ ਗੇੜਾ ਕੱਢ ਕੇ ਐਂ ਹੈਦਰਾਬਾਦ ਆ ਵੜਦੀ ਆ। 2.5 ਫੁੱਟੀ ਲਾਈਨ ਆ ਉਹ। ਗੱਡੀ ਨੇ ਜਾ ਕੇ ਜ਼ਿਲ੍ਹੇ ਮੀਰਪੁਰ 'ਚ ਲਾਏ। ਉੱਥੇ ਫਿਰ ਕੰਪ ਲੱਗ ਗਿਆ। ਉੱਥੇ ਫਿਰ ਰੋਟੀਆਂ ਰਾਟੀਆਂ ਉਹਨਾਂ ਨੇ ਰਾਸ਼ਨ ਦੇਣਾ, ਅਤੇ ਉੱਥੇ ਰਹੇ 15-20 ਦਿਨ, ਮਹੀਨਾ ਹੀ ਰਹੇ ਉੱਥੇ ਜੀ। ਹਾਂਜੀ। ਮਹੀਨੇ ਮਗਰੋਂ ਫਿਰ ਉਹਨਾਂ ਨੇ ਆਪਾਂ ਆਪਣੇ ਦਾ ਗੱਡੇ ਕਹਿੰਦੇ, ਉਹ ਗੱਡੀਆਂ ਉਹ ਕੋਲ 9 ਹੋ ਰਹੇ ਨੇ ਗੱਡੀਆਂ, ਉਹ ਸਿੰਧੀਆਂ ਦੀਆਂ ਕਰਾਚੀ ਦੀਆਂ ਛੋਟੀਆਂ। ਉਹ ਫਿਰ ਘੱਲੇ ਉਹਨਾਂ ਨੇ, ਉਹ ਫਿਰ ਉੱਥੋਂ ਬਿਠਾ ਕੇ ਲੈ ਗਏ। ਯਾਨੀ ਜਿਹੜਾ ਜ਼ਿਲ੍ਹਾ ਤਾਂ ਨਾ ਲੁਧਿਆਣਾ, ਉਹਦੇ ਵਿੱਚ ਕੋਈ ਹੋਰ ਜ਼ਿਲ੍ਹਾ ਨਹੀਂ ਵਾੜਿਆ ਗੋਠ ਦੇ ਵਿੱਚ। ਜਿੱਥੇ ਜਲੰਧਰੀ ਦੀ, ਉੱਥੇ ਜਲੰਧਰੀ, ਅਤੇ ਹੋਰ ਕੋਈ ਜ਼ਿਲ੍ਹਾ ਨਹੀਂ ਵਾੜਿਆ। ਜਿੱਥੇ ਅੰਮ੍ਰਿਤਸਰੀ ਤੇ ਅੰਮ੍ਰਿਤਸਰੀ ਬਿਠਾਲੇ ਨੇ, ਐਂ ਇਕੱਲੇ ਉਹਨਾਂ ਨੇ ਗੋਠਾਂ 'ਚ ਬਿਠਾ ਦਿੱਤੇ। ਉੱਥੇ ਵੀ ਫਿਰ ਜਾਣਾ, ਭੁੱਖਾ ਨਹੀਂ ਮੈਂ ਮਰਿਆ। ਨਹੀਂ ਤੇ ਕਿਵੇਂ ਫਿਰ ਆਪਣੇ ਘਰਦਿਆਂ ਨੂੰ ਕਿੰਨੀ ਦੇਰ ਬਾਅਦ ਮਿਲਿਆ? ਸਾਲ ਮਗਰੋਂ ਮਿਲਿਆ। ਉੱਥੇ ਫਿਰ ਆਏ ਗੋਠ ਹੁੰਦੀ ਸੀ ਸਿੰਧੀਆਂ ਦੀ, ਉੱਥੋਂ ਲੱਸੀ ਲੈਣ ਜਾਣਾ। ਫਜਰ ਭੰਬਰੇ ਦਾ ਸਟੇਸ਼ਨ ਦਾ 2.5 ਮੀਲ। ਉਹਨਾਂ ਸਿੰਧੀਆਂ ਨੇ ਕਹਿਣਾ ਬੀੜੀਆਂ, 30 ਚੌਥੇ ਜਣਿਆਂ ਨੂੰ ਕਹਿਣਾ ਬੀੜੀਆਂ ਲਿਆ ਕੇ ਦੇ। ਫਿਰ ਉਹਨਾਂ ਨੇ ਮੱਖਣ ਵੀ ਦੇਣਾ, ਦੁੱਧ ਵੀ ਦੇਣਾ, ਬੀੜੀਆਂ ਉਹਨਾਂ ਨੂੰ ਲਿਆ ਕੇ ਦੇਣੀਆਂ ਫਜਰ ਭੰਬਰੇ। ਉੱਥੇ ਘਰ ਕਿਹੜਾ ਕੋਈ ਕੰਮ ਦਾ, ਉੱਥੇ ਮਾਂ ਬੈਠੀ ਜਿਹਦੇ ਕੋਲ ਆਉਣਾ ਮੁੜ ਕੇ ਆਪਣੇ ਫਿਰ ਲੱਸੀ ਲੈ ਕੇ ਆ ਜਾਣਾ ਜਦ ਦਿਲ ਕਰੇ। ਉੱਥੇ ਰਹੇ ਜੀ 2-3 ਮਹੀਨੇ ਉਸ ਕੋਟ ਦੇ ਵਿੱਚ। ਉੱਤੋਂ ਫਿਰ ਇੱਕ ਸਾਡਾ ਚਾਚਾ ਵੀ ਹੈ ਤਾਂ ਬਰਮੀ ਸਾਡੀਆਂ ਰਿਸ਼ਤੇਦਾਰੀਆਂ ਬਹੁਤ ਆ। 8 ਤਾਂ ਬਰਮਾਂ ਦੀਆਂ ਸਾਡੇ ਇੱਥੇ ਨੇ, ਸਾਡਿਆਂ ਘਰਾਂ 'ਚ 8 ਨੇ ਪੂਰੀਆਂ, ਵਿੱਚ 2 ਕੁ ਮਰ ਗਈਆਂ, 6 ਹੁਣ ਮੌਕੇ 'ਤੇ। ਅਤੇ ਉਹ ਸਾਰੇ ਸ਼ਰੀਕੇ ਜੋ ਚਾਚਾ ਹਦਾਇਤ ਆ ਉਹਨਾਂ ਨੂੰ। ਉਹ 2-3 ਪੈੜੀਆਂ ਦਾ ਗੋਠ 'ਤੇ ਖਾਲਾ ਚੱਲਦਾ ਹੁੰਦਾ ਤਾ, ਉੱਥੋਂ ਪਾਣੀ ਲਿਆਉਂਦੇ ਹੁੰਦੇ ਸੀ ਪੀਣ ਨੂੰ। ਹੁਣ ਉੱਥੇ ਕਿਹੜਾ ਨਲਕੇ ਤੇ ਨਾ ਖੂਹ ਤਾ। ਉੱਥੋਂ ਗਾਹਾਂ ਮੈਂ ਗਿਆ, ਉਹ ਘੜਾ ਭਰੀ ਬੈਠੇ, ਅਤੇ ਮੈਂ ਉਹਨੂੰ ਜਾਣਦਾ ਤਾ। ਉਹ ਮੈਂ ਬੁਲਾਈ ਕਦੇ ਨਹੀਂ ਉਹ ਉੱਥੇ। ਮੈਂ ਉਹ ਕਹਿੰਦਾ ਵੀ ਚਾਚੇ ਹਦਾਇਤ ਦੀ ਬਹੂ ਹੈ। ਅਤੇ ਉਹ ਮੈਨੂੰ, ਮੈਂ ਪਾਣੀ ਜਾਂ ਡੋਲੂ ਜਿਹਾ ਭਰਨ ਲੱਗਿਆ, ਉਹ ਮੈਨੂੰ ਕਹਿੰਦੀ ਕਾਕਾ ਕਿਹੜਾ ਪਿੰਡ ਆ ਤੁਹਾਡਾ? ਉਹ ਮੈਨੂੰ ਪੁੱਛਣ ਲੱਗ ਗਈ। ਮੈਨੂੰ ਹੋਰ ਤਾਂ ਕੁਛ ਨਾ ਸਰਿਆ। ਮੈਂ ਕਿਹਾ ਮੈਂ ਤੈਨੂੰ ਜਾਣਦਾ। ਕਹਿੰਦੀ ਕੌਣ ਆ? ਮੈਂ ਕਿਹਾ ਚਾਚੇ ਹਦਾਇਤ ਦੀ ਬਹੂ। ਉਹ ਫਿਰ ਮੁਸ਼ਕਿਲ ਹੀ ਹੱਸੀ। ਅੱਛਾ। ਹੱਸ ਕੇ ਫਿਰ ਉਹਨੇ ਮੈਨੂੰ ਹੱਥ ਮਾਰੇ ਵੀ ਉਰੇ ਆ ਜਾ। ਫਿਰ ਉਹਨੇ ਮੈਨੂੰ ਕੋਲ ਬਿਠਾ ਲਿਆ, ਮੇਰੇ ਸਿਰ 'ਤੇ ਹੱਥ ਧਰ ਲਿਆ, ਫਿਰ ਮੈਨੂੰ ਪੁੱਛਣ ਲੱਗੀ ਸਾਰੀਆਂ ਗੱਲਾਂ। ਇਹ ਜਿੱਥੇ ਸਾਡਾ ਚਾਚਾ ਦਾ ਨੂਰ ਮੁਹੰਮਦ, ਇੱਕ ਉੱਥੋਂ ਕੱਢ ਕੇ ਲਿਆਇਆ ਤਾ ਨਵੇਂ ਪਿੰਡੋਂ।
ਤੇ ਉਹਨਾਂ ਨੂੰ ਪਤਾ ਗੱਲ ਮਸ਼ਹੂਰ ਸੀ ਸਾਰੇ ਉੱਥੇ ਦੇਸ਼ ਸੀ ਉਦੋਂ। ਤੇ ਮੈਂ ਕਿਹਾ ਉਹ ਨੂਰ ਮੁਹੰਮਦ ਨੂੰ ਤਾਂ ਜਾਣਦੀ ਆ। ਕਹਿੰਦੀ ਹਾਂ। ਮੈਂ ਕਿਹਾ ਅੱਕੀ ਜਿਹੜੀ ਗਈ ਸੀ ਇੱਥੋਂ ਕੱਢ ਕੇ ਲਿਆ ਤਾਂ ਕਹਿੰਦੀ ਹਾਂ। ਮੈਂ ਕਿਹਾ ਮੈਨੂੰ ਉਹਦੇ ਕੋਲ ਘੱਲਿਆ ਇਹਨਾਂ ਨੇ। ਮੈਂ ਉਹਨਾਂ ਨੂੰ ਸੱਚ ਦੱਸਿਆ, ਕਰਦੇ ਨੇ ਕਹਿੰਦਾ ਚਾਚਾ ਚਾਚਾ ਕਹੀ ਜੀ, ਹੋਰ ਕੁਛ ਨਾ ਕਹੀ। ਮੈਂ ਉਹੀ ਲਫ਼ਜ਼ ਰੱਖਿਆ, ਚਾਚਾ ਹੀ ਚਾਚਾ, ਚਾਚਾ ਹੀ ਚਾਚਾ। ਫਿਰ ਮੈਂ ਉਹਨੂੰ ਦੱਸੀ ਸਾਰੀ ਗੱਲ। ਮੈਂ ਕਿਹਾ ਇਹ ਹੈਗਾ ਫਕੀਰ ਫਲਾਣੇ ਲਾਹੀ ਦਾ ਮੁੰਡਾ। ਮੈਂ ਕਿਹਾ ਤੇ ਇਹ ਮੈਨੂੰ ਉੱਥੇ ਲੈ ਕੇ ਨਹੀਂ ਗਿਆ। ਉਹਨੇ ਫਿਰ ਆਪਣੇ ਬਾਪ ਨੂੰ ਜਾ ਕੇ ਦੱਸਿਆ ਵੀ ਇਹ ਮੁੰਡਾ ਉਹਨਾਂ ਦਾ। ਉਹਨੇ ਫਿਰ ਉਹਨੂੰ ਗਾਲਾਂ ਗੂਲਾਂ ਕੱਢੀਆਂ ਵੀ ਇਹਨੂੰ ਛੱਡ ਕੇ ਆ। ਫਿਰ ਮੈਨੂੰ ਤੀਜੇ ਚੌਥੇ ਦਿਨ ਤੋਂ ਉਹਦੀ ਸੰਗੜ ਛੱਡ ਗਿਆ। ਸੰਗੜੋਂ ਫਿਰ ਇਹਨੇ ਖਤ ਲਿਖਿਆ। ਕੰਪ 'ਚ ਬੈਠੇ ਤੇ ਕਰਦੇ ਕੰਪ 'ਚ ਸਾਰੇ ਲੈਣ ਪਏ। ਇਹ ਫਿਰ ਬਾਈ ਉੱਥੋਂ ਗਿਆ 15 ਬਈ ਮਹੀਨੇ ਵਰੋਂ ਮਹੀਨੇ ਖਤ ਜਾਂਦਾ ਹੁੰਦਾ ਜਦ। ਫਿਰ ਇਹ ਮਹੀਨੇ ਬਾਅਦ ਗਿਆ ਉੱਥੋਂ। ਫਿਰ ਮੈਨੂੰ ਲੈ ਕੇ ਆਇਆ ਉੱਥੋਂ। ਸਾਲ ਪੂਰਾ ਲੱਗ ਗਿਆ ਘਰਦਿਆਂ ਨੂੰ ਲੱਭਣ ਦੇ? ਹਾਂ, ਸਾਲ ਪੂਰਾ ਲੱਗ ਗਿਆ। ਮਗਰੋਂ ਲੱਭਦੇ ਰਹੇ ਨੇ। 2-3 ਗੇੜੇ ਨੇ ਸਿੰਧ 'ਚ ਲਾਏ ਨੇ ਪਿਓ ਨੇ। ਅੱਛਾ ਜੀ। ਲੱਭਿਆ ਨਹੀਂ। ਇਹ ਉੱਥੇ ਉਹ ਫੌਜ ਵਾਲੇ ਛਾਉਣੀ 'ਚ ਵੀ ਗਿਆ। ਉੱਥੇ ਵੀ ਉਹਨਾਂ ਨੇ ਦੱਸਿਆ ਮਲਾਨ ਵਿੱਚ ਹੈਗਾ। ਤੇ ਅਲੀ ਨਵਾਜ਼ ਦੀ ਗੋਠ 'ਚ ਵੀ ਗਿਆ। ਉਹਨਾਂ ਨੇ ਵੀ ਦੱਸਿਆ, ਨਾਂ ਵੀ ਮੇਰਾ ਦੱਸਿਆ ਵੀ ਕਲਾਮੁੱਲਾ ਪੜ੍ਹਦਾ ਹੁੰਦਾ ਸੀ। ਯਾਨੀ ਸਬੂਤ ਮੇਰਾ ਪੂਰਾ ਦਿੰਦੇ ਵੀ ਹੈਗਾ। ਹਾਂ, ਸਾਲ ਪੂਰਾ ਲੱਗ ਗਿਆ ਉਧਰੋਂ ਇੱਥੇ ਘਰਦਿਆਂ ਨੂੰ ਲੱਭਣ ਦੇ। ਹਾਂ, ਸਾਲ ਲੱਗ ਗਿਆ। ਤੇ ਕਿਵੇਂ ਕੱਢਿਆ ਸਾਲ? ਔਖਾ ਹੀ ਕੱਢਿਆ? ਨਹੀਂ ਔਖਾ ਤਾਂ ਸੋ ਨਿਆਣਾ ਸੀਗਾ। ਚਾਚਾ ਚਾਚਾ ਨੂੰ ਕਰੀ ਨਹੀਂ ਪੈਣਾ ਕੌਣਾ ਮੇਰਾ ਚਾਚਾ। ਅੱਛਾ ਚਲੋ ਅੱਲਾ ਪਾਕ ਚਲੋ ਘਰ ਦੇ ਲੱਭ ਗਏ। ਤੇ ਆਪਾਂ ਜੇ ਪਿਛਲੀ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਰਸਤੇ ਦੇ ਵਿੱਚ ਆਂਦੇ ਸੀ ਵੀ ਉਦੋਂ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਇੱਕ ਪਿੰਡ 'ਚ ਬੈਠੇ ਸੋ ਕਲੇਰ। ਹਾਂ, ਸਿੱਖ ਵੀ, ਮੁਸਲਮਾਨ ਵੀ, ਤੇ ਫਿਰ ਹਿੰਦੂ ਵੀ, ਮਜ਼ਹਬੀ ਵੀ। ਜਦੋਂ ਉਹਨਾਂ ਨੂੰ ਕ੍ਰਿਸਚੀਅਨ ਜਿਹਨਾਂ ਨੂੰ ਮਜ਼ਹਬੀ ਆਂਦੇ ਸੀ, ਹੁਣ ਪਹਿਲਾਂ ਹੋਰ ਕੁਛ ਆਂਦੇ ਸੀ। ਤੇ ਕਿਵੇਂ ਸਨ ਉਦੋਂ ਦੇ ਹਾਲਾਤਾਂ ਤੇ ਜੇ ਆਪਾਂ ਜੇ ਗੱਲ ਕਰੀਏ ਤੇ ਉਦੋਂ ਆਂਦੇ ਬਾਅਦ 'ਚ ਫਿਰ ਕਤਲੋ ਗਾਰਤ ਬੜੀ ਗਈ। ਪਹਿਲੋਂ ਸਾਰੇ ਇਕੱਠੇ ਸੀ। ਕਤਲੋ ਗਾਰਤ ਜਿਹੜੀ ਹੋਈ ਇਹਦੇ ਪਿੱਛੇ ਕੀ ਵਜ੍ਹਾ ਸੀ? ਇਹਦੇ ਪਿੱਛੇ ਆ ਪਾਕਿਸਤਾਨ ਇੱਧਰ ਬਣ ਗਿਆ। ਇੱਧਰ ਪਾਕਿਸਤਾਨ ਬਣ ਗਿਆ ਨਾ ਲਹਿਦਾ। ਉਹ ਬਾਬੇ ਆਜ਼ਮ ਦੀ ਮੇਰੇ ਸਟੋਰੀ ਸਾਰੀ ਆਦੀ ਹੁਣ ਮੈਂ ਭੁੱਲ ਗਿਆ। ਤੈਨੂੰ ਮੈਂ ਉਹ ਵੀ ਦੱਸਦਾ ਹੈ। ਬਾਬੇ ਕਾਇਦੇ ਆਜ਼ਮ ਦੀ ਕਾਇਦੇ ਆਜ਼ਮ ਨਹੀਂ ਇਹਦੇ ਵਿੱਚ ਇਹ ਨਾ ਵੀ ਪਾਕਿਸਤਾਨ ਤੇ ਬਣ ਗਿਆ, ਇੱਧਰ ਲੋਕਾਂ ਨੇ ਆਉਣਾ ਸੀ ਤੇ ਇੱਕ ਦੂਜੇ ਨੂੰ ਮਾਰਨ ਦੀ ਕਿਹੜੀ ਲੋੜ ਸੀ? ਮਾਰਨ ਦਾ ਆਪ ਲੱਗੇ। ਉੱਠਦੇ ਨੇ ਸੋ ਲੋਕ ਜਿਹੜੇ ਪਿੰਡ ਨਹੀਂ ਸੀ ਉੱਠਦਾ ਫਿਰ ਧੱਕੇ ਨਾ ਠਾਏ। ਹਾਂ, ਧੱਕੇ ਮਿਲਟਰੀ ਆ ਕੇ ਫਾਇਰ ਕਰਦੀ ਸੀ। ਇੱਕ ਪੌਤ ਪਿੰਡ ਸੀ, ਉੱਥੇ ਮਿਲਟਰੀਆਂ ਖੜੀ ਬਾਹਰ। ਪੌਤ ਮੁਸਲਮਾਨਾਂ ਦਾ ਪਿੰਡ ਸੀ ਸਾਰੇ। ਉਹਨਾਂ ਨੇ ਨਾ ਤੇ ਉਹ ਫਿਰ 10-15-20 ਬੰਦੇ ਤੁਰ ਪਏ ਉਹਨਾਂ ਮਿਲਟਰੀ ਕੋਲ ਨੂੰ। ਉਹਨਾਂ ਦੀ ਮਿਹਨਤ ਕਰਦੇ ਆ ਜਾ ਕੇ। ਉਹਨਾਂ ਨੂੰ ਤੁਰੇ ਜਾਂਦੇ ਰਾਜੇ ਰਾਹ 'ਚ ਉਹਨਾਂ ਨੂੰ ਫਾਇਰ ਸ਼ੁਰੂ ਕਰ। ਉੱਥੇ ਹੀ ਮਰ ਗਏ ਸਾਰੇ। ਕੋਈ ਨਹੀਂ ਬਚਿਆ। ਫਿਰ ਫਾਇਰਿੰਗ ਸ਼ੁਰੂ ਕਰ। ਅੱਛਾ ਚਲੋ ਤੁਸੀਂ ਆਪਣੀ ਕਹਾਣੀ ਦੱਸੀ, ਸਟੋਰੀ ਦੱਸੀ। ਜੇ ਆਪਾਂ ਪਿੰਡ ਪਿਛਲੇ ਤੁਹਾਡੇ ਪਿੰਡ ਦੀ ਕਕਰਾਲਿਆਂ ਦੀ ਗੱਲ ਫਿਰ ਦੁਬਾਰਾ ਕਰਦੇ ਹਾਂ। ਹਾਂਜੀ। ਤੇ ਉਹ ਆਪਣੇ ਪਿੰਡ ਵਾਲੇ ਜਿਹੜੇ ਆ ਜਿਨ੍ਹਾਂ ਦੇ ਤੁਸੀਂ ਨਾਂ ਲਏ ਜਾਂ ਆਪਣੇ ਤੁਹਾਡੇ ਬਚਪਨ ਦੇ ਬੇਲੀ ਕੋਈ ਬਾਅਦ 'ਚ ਨਹੀਂ ਰਾਬਤਾ ਹੋਇਆ? ਬਾਅਦ ਬੁੜਿਆਂ ਦਾ ਹੁੰਦਾ ਰਹੇ, ਪਾਉਂਦੇ ਰਹੇ ਨੇ ਖਾਦ। ਬਾਅਦ ਮੈਂ ਪਾਇਆ ਕਿ ਸਰਜੀਤ ਦੇ ਮੁੰਡੇ ਨੂੰ ਖਾਦ। ਸਰਜੀਤ ਨੂੰ ਪਾਇਆ, ਮੈਨੂੰ ਤਾਂ ਪਤਾ ਨਾ ਵੀ ਮਰ ਗਿਆ। ਸਰਜੀਤ ਨੂੰ ਲਿਖਿਆ ਸੀ ਇੱਥੇ ਬਹਿ ਕੇ। ਅੱਛਾ ਜੀ। ਇੱਥੇ ਹੀ ਬੈਠੇ ਸੀ। ਹਾਂਜੀ। ਤੇ ਉਹਦੇ ਕੋਲ ਖਾਦ ਪਹੁੰਚ ਗਿਆ। ਫੋਨ ਨੰਬਰ ਵੀ ਅਸੀਂ ਖਾਤੇ ਲਿਖਿਆ। ਅੱਛਾ ਜੀ। ਉਹਨੇ ਫਿਰ ਸਾਨੂੰ ਉੱਥੋਂ ਫੋਨ ਕੀਤਾ। ਹਾਂਜੀ। ਉਹ ਕਹਿੰਦਾ ਵੀ ਚਾਚਾ, ਕਹਿੰਦਾ ਪਿਓ ਮਰੇ ਨੂੰ 31 ਸਾਲ ਹੋ ਗਏ। ਅੱਛਾ ਜੀ। ਕਹਿੰਦਾ ਹੁਣ ਤਾਂ 31 ਸਾਲ ਹੋ ਗਏ ਮਰੇ ਨੂੰ। ਮੈਂ ਕਿਹਾ ਭਾਈ ਸਾਨੂੰ ਕੀ ਪਤਾ, ਇਸ ਤਾਂ ਨਿਆਣੇ ਤੇ ਜਾ ਅੱਗੇ ਬੁੜੇ ਪਾਉਂਦੇ ਹੁੰਦੇ ਦੇ ਖਾਤਾ। ਤੇ ਅਸੀਂ ਨੇ ਪਾਇਆ। ਉਹਨਾਂ ਨੇ ਫਿਰ ਗੱਲਾਂ ਬਾਤਾਂ ਕੀਤੀਆਂ, ਫੋਨ ਵੀ ਕਰਦੇ ਰਹੇ। ਫਿਰ ਅਸੀਂ 2-3 ਵਾਰੀ ਬਾਅਦ ਖਾਤੇ ਲਿਖਿਆ। ਫਿਰ ਨਹੀਂ ਉਹਨੇ ਕੋਈ ਜਵਾਬ ਦਿੱਤਾ। ਉਹ ਖਤੇ ਨਹੀਂ ਗਿਆ, ਲੈ ਜਾਣੇ ਕੀ ਪਹੁੰਚਿਆ ਨਹੀਂ ਆ, ਪਤਾ ਨਹੀਂ ਕੀ ਹੋਇਆ। ਉਹਨੇ ਫਿਰ ਕੋਈ ਸਾਨੂੰ ਜਵਾਬ ਨਹੀਂ ਦਿੱਤਾ। ਅੱਛਾ, ਉਹ ਕਕਰਾਲੇ ਪਿੰਡ ਆਉਂਦਾ ਜੇ ਯਾਦ? ਹਾਂਜੀ, ਕਕਰਾਲੇ ਪਿੰਡ ਯਾਦ ਆਉਂਦਾ? ਕਿਤੇ ਥੋੜ੍ਹਾ ਜਿਹਾ ਬਹੁਤ ਯਾਦ ਆਉਂਦਾ। ਮੈਂ ਤਾਂ ਰੋਜ਼ਾਨਾ ਮੇਰੇ ਯਾਦ ਆਉਂਦਾ, ਰੋਜ਼ਾਨਾ ਹੀ। ਹਾਂ, ਇਹ ਨਹੀਂ ਵੀ ਕੋਈ ਦਿਨ ਭੁੱਲਦਾ ਨਹੀਂ। ਇੱਥੇ ਬਿਹਾਰੀ ਬੈਠੇ ਸਾਰੀ ਗੁਜਰਾਂ ਦੀ। ਸਾਡੇ ਹੀ ਘਰ ਨੇ ਜੱਟਾਂ ਦੇ ਘਰ ਤਾਂ 3 ਤੇ ਅਸਲ ਹੁਣ 5, 6, 7, 8 ਬਣੇ ਹੋਏ ਨੇ। ਭਾਈ ਜੁਦੇ ਹੋ ਗਏ। ਹਾਂ, 3 ਤਾਂ ਇਹ ਨਹੀਂ, 4 ਇੱਥੇ ਚਾਚਾ ਗਵਲਾ ਸੀ ਚਾਚਾ ਸਾਡਾ। ਪਿੰਡ ਤੇ ਆਉਂਦਾ ਯਾਦ, ਪਿੰਡ ਵਾਲੇ ਵੀ ਯਾਦ ਆਉਂਦੇ। ਪਿੰਡ ਵਾਲੇ ਵੀ ਹੁਣ ਜਿਹਨਾਂ ਨੂੰ ਤਾਂ ਜਾਣਦੇ ਆ ਉਹਦਾ ਯਾਦ ਆਉਂਦੇ ਨੇ। ਜਿਹਨਾਂ ਨੂੰ ਨਹੀਂ ਜਾਣਦੇ ਉਹਨਾਂ ਦਾ ਕੀ ਪਤਾ। ਅੱਛਾ, ਜੇ ਪਿੰਡ ਲੈ ਜੀ ਆਪਣੇ ਪਿੱਛੇ ਲੱਭ ਲਓਗੇ ਆਪਣਾ ਪਿੰਡ? ਮੈਂ ਕਿਹਾ ਸਭ ਕੁਝ ਲੱਭੂਗਾ, ਖੂਹ ਵੀ ਲੱਭੂ, ਜ਼ਮੀਨ ਵੀ ਲੱਭੂ। ਬਈ ਆਹ ਸਾਡੀ ਜ਼ਮੀਨ ਹੈ। ਘਰ ਵੀ ਲੱਭੂ ਆਪਣੇ। ਕਿਹੜੇ ਖੂਹ ਤੇ ਜ਼ਮੀਨ? ਪੁਰਾਣੇ ਖੂਹ ਤੇ ਵੀ ਸੀ। ਲਹੀ ਵਾਲੇ ਦੀ। ਅੱਛਾ ਜੀ। ਇਹ ਤਾਂ ਸੀ ਨਾ ਸਾਡੀ ਜਾਤੀ ਖੂਹ ਦੋਏ। ਹਾਂਜੀ। ਉਹ ਜਿਹੜਾ ਲਹੀ ਵਾਲਾ, ਇਹ ਜਿਹੜਾ ਪੁਰਾਣਾ ਖੂਹ ਤਾਂ ਸਾਡਾ ਸਾਰਾ ਮੁਸਲਮਾਨਾਂ ਦਾ। ਹਾਂਜੀ। ਜਿਹੜਾ ਲਹੀ ਵਾਲਾ ਦਾ
ਉਹ ਨਾਲ ਸਿੱਖਾਂ ਦਾ ਹਿੱਸਾ ਸੀ। ਅੱਛਾ ਜੀ, ਸਾਡੀ ਬਿਆਦਰੀ ਦਾ ਹੀ ਠੀਕ। ਆਹ ਤੇ ਪਰ ਇਹ ਬੀੜ ਤਾਂ ਫਰੀਦਕੋਟ ਦੇ ਰਾਜੇ ਦਾ, ਉੱਥੇ ਜ਼ਮੀਨ ਉਹੀ ਉਹ ਵੀ ਵਾਹੁੰਦੇ ਹੁੰਦੇ ਪਹਿਲਾਂ। ਸਾਡਾ ਪਿੰਡੇ ਵਾਹੁੰਦਾ ਤਾਂ ਕਟਾਈਆਂ ਠੇਕਿਆਂ ਤੇ। ਅੱਛਾ ਅੱਛਾ ਉੱਥੇ ਬੀੜ ਦਾ ਖੂਹ ਤਾਂ, ਇੱਕ ਥੇ ਦੇ ਵੀ ਖੂਹ ਤਾਂ ਗੱਭੇ ਸਗਰ ਅੱਛਾ ਅੱਛਾ ਥੇ ਦੇ ਉੱਤੇ ਸਾਡਾ ਬੁੜਾ ਚਲਿਆ ਗਿਆ। ਸਾਉਣ ਦਾ ਮਹੀਨਾ, ਪਿਓ ਮੇਰਾ ਸਾਉਣ ਦਾ ਮਹੀਨਾ ਉੱਤੇ ਥੇ ਤੇ ਚੜ੍ਹ ਗਿਆ। ਜਦ ਉਹਨੇ ਦੇਖਿਆ ਕਿ ਚੂਹਾ ਨਾ ਖੁੜ ਜੋ ਰੁਪਈਆ ਲਈ ਆ ਗਏ। ਅੱਛਾ ਜੀ। ਚੂਹਾ ਹੂੰ। ਉਹ ਉੱਥੇ ਪਰੀ ਹੋ ਕੇ ਬਹਿ ਗਿਆ। ਉਹ ਜੀ ਚੂਹਾ ਰੁਪਈਆ ਲਿਆ ਕੇ ਉਹਨੇ ਧੁੱਪੇ ਰੱਖਦਾ। ਅੱਛਾ। ਫੇਰ ਗਿਆ, ਫੇਰ ਰੁਪਈਆ ਲਿਆ ਕੇ ਉਹਨੇ ਧੁੱਪੇ ਰੱਖਦਾ। ਗੱਲ ਮੁਕਾ ਜੀ, ਉਹਨੇ 20 ਰੁਪਈਏ ਕੱਢੇ ਹੂੰ ਖੁੜ ਚੋਂ, ਹੂੰ ਚਾਂਦੀ ਦੇ ਰੁਪਈਏ ਸੀ। ਇਹ ਨਹੀਂ ਮੈਨੂੰ ਪਤਾ ਵੀ ਕਿਹੜੇ ਸੰਨ ਦੇ ਤੇ ਉਹ। ਹੂੰ ਤੇ ਉੱਥੇ 20 ਰੁਪਈਏ ਕੱਢੇ, ਉਹਨੇ ਸਕਾਏ ਥਲ ਤਲ ਕੇ। ਚੂਹੇ ਨੇ ਉਹ ਬੈਠਾ ਦੇਖੇਂਗੇ, ਘੰਟਾ ਬੈਠਾ ਰਿਹਾ ਉੱਥੇ। ਫਿਰ ਉਹਨੇ ਰੁਪਈਆ ਚੱਕਿਆ, ਚੱਕ ਕੇ ਖੁੜ 'ਚ ਨੂੰ ਵੜ ਗਿਆ। ਫਿਰ ਉਹਨੇ ਨੱਠ ਕੇ ਜਾ ਕੇ 19 ਰੁਪਈਏ ਚੱਕ ਲਏ। ਚੂਹਾ ਕਹਿੰਦੇ ਇੱਕ ਤੇ ਲੈ ਗਿਆ, 19 ਨਾਲ ਲੈ ਜੇ। 19 ਨੇ ਲੈ ਜੀ। ਉਹ ਵੀ ਮੈਂ ਤੈਨੂੰ ਦੱਸਦਾ। ਉਹ ਦੂਏ ਦਿਨ ਫੇਰ ਗਿਆ, ਉਦੋਂ 19 ਲੱਭੇ ਤੇ ਫੇਰ ਗਿਆ। ਜਦ ਗਿਆ ਨਾ ਖੁੜ ਦੇ ਕੋਲ, ਉਹੀ ਰੁਪਈਆ ਉਹਦੇ ਮੂੰਹ 'ਚ ਚੂਹੇ ਦੇ ਤੇ ਮਰਿਆ ਪਿਆ। ਹੂੰ। ਉਹਨੇ ਪੈਸਿਆਂ ਦਾ ਇੰਨਾ ਹੌਂਕਾ ਕੀਤਾ ਚੂਹੇ ਨੇ। ਬੰਦਿਆਂ ਨੇ ਤਾਂ ਕਰਨਾ ਹੀ ਆ, ਬੰਦਿਆਂ ਨੇ ਤਾਂ ਕਰਨਾ ਹੀ ਆ। ਹਾਂ। ਅੱਛਾ, ਉਹ ਤੇ ਆਪਣਾ ਮਸਜਿਦ ਕਿਹੜੇ ਸੀ ਪਾਸੇ ਪਿੰਡ ਦੇ ਵਿੱਚ ਆਪਣੇ? ਇਸ ਪਾਸੇ ਮਤਲਬ ਵੀ ਲਹਿੰਦੇ ਪਾਸੇ ਚੜ੍ਹਦੇ? ਲੈਂਦੇ ਲਹਿੰਦੇ ਪਾਸੇ। ਹਾਂ। ਤੇ ਹੈਗਾ ਸੀ ਗੁਰਦੁਆਰਾ ਵੀ ਹੈਗਾ ਸੀ ਉਹਨਾਂ ਦਾ? ਗੁਰਦੁਆਰਾ ਸੀਗਾ ਉਹਨਾਂ ਦਾ ਬਾਜ਼ਾਰ ਦੇ ਵਿੱਚ ਤਾਂ ਗੁਰਦੁਆਰਾ। ਤੁਹਾਡੇ ਮੌਲਵੀ ਕੌਣ ਹੁੰਦਾ? ਮਸੀਤ ਨਮਾਜ਼ ਕੌਣ ਬਣਾਉਂਦਾ ਸੀ? ਸਾਡੇ ਪਹਿਲਾਂ ਤਾਂ ਕੋਈ ਨਹੀਂ ਸੌਂਦਾ। ਹੂੰ। ਜਦੋਂ ਜਾਣ ਨਾ ਦਿੰਦੇ ਜਾਂ ਕੋਈ ਨਹੀਂ ਸੌਂਦਾ। ਅੱਛਾ ਜੀ। ਫਿਰ ਇੱਕ ਬਲੋਲਪੁਰ ਦਾ ਕਸਾਈ ਦਾ, ਅੱਛਾ ਜੀ। ਉਹ ਇੱਥੇ ਕੱਪੜੇ ਸੀ ਉਹਨਾਂ ਨੂੰ ਆਉਂਦਾ ਤਾਂ ਹੂੰ। ਸਾਡੇ ਪਿੰਡ। ਅੱਛਾ ਜੀ। ਉਹਦੇ ਕੋਲ ਅਸੀਂ ਪੜ੍ਹਨ ਲੱਗ ਗਏ। ਉਹਦਾ ਕੀ ਨਾਂ ਸੀ? ਰੋਸ਼ਨਦੀਨ। ਰੋਸ਼ਨਦੀਨ। ਉਹ ਕਿੱਥੇ ਇੱਧਰ ਆ ਕੇ ਬੈਠੇ? ਉਹ ਲਾਲੇ ਮੂਸੇ ਬੈਠਾ। ਲਾਲੇ ਮੂਸੇ। ਠੀਕ। ਲਾਲੇ ਮੂਸੇ ਬੈਠਾ। ਅੱਛਾ ਜੀ। ਮਸਜਿਦ ਜਦੋਂ ਬਣਾਈ ਆ ਹਾਂ। ਉਦੋਂ ਪਿੰਡ ਵਾਲਿਆਂ ਕੋ ਕੀਤੀ ਮਦਦ ਕਿ ਮੁਸਲਮਾਨ ਆਪੇ ਹੀ ਬਣਾਈ? ਨਹੀਂ, ਮੇਰੀ ਸੁਰਤ ਪਹਿਲਾਂ ਦੀ ਬਣੀ। ਠੀਕ ਠੀਕ। ਨਹੀਂ ਪਤਾ ਹਮਦਾਦ ਕੀਤੀ ਹੈ ਹੂੰ ਜਾਂ ਨਹੀਂ। ਅੱਛਾ, ਉਹ ਕਦੀ ਖਾਦਾ ਆਪਣਾ ਗੁਰਦੁਆਰੇ ਕਦੀ ਗਏ ਹੋ? ਲੰਗਰ ਲੰਗਰ ਦਿੰਦੇ ਹੁੰਦੇ ਜਾਂ? 20 ਵਾਰੀ ਗਏ ਆ। ਅੱਛਾ ਜੀ। ਹਾਂ। ਉਸੇ ਬਾਜ਼ਾਰ ਫਿਰ ਜਾਂ ਗੁਰਦੁਆਰੇ ਆ ਬਣਨਾ। ਹੂੰ। ਖਾ ਵੀ ਲੈਂਦੇ ਹੁੰਦੇ, ਕੜਾਹ ਬਣਦੇ ਹੁੰਦੇ, ਕੂਹਣੀਆਂ ਤੇ ਆ ਜਾਂਦਾ ਦੇਸੀ ਘਿਓ। ਅੱਛਾ ਜੀ। ਹਾਂ, ਹੱਥਾਂ ਦੇ ਰੱਖ ਦੇਣਾ ਕੜਾਹ। ਬਾਹਰ ਮਾਤਾ ਰਾਣੀਆਂ ਦੀ ਕੜਾਹ ਲੈ ਕੇ ਜਾਣਾ ਉਹਨਾਂ ਨੇ। ਹੂੰ। ਬਾਕੀ ਜਨੌਰਾਂ ਨੂੰ ਪਾਉਣਾ ਉੱਤੇ ਉੱਤੇ ਛਿੱਤੇ ਆਉਣਾ ਸੱਦੇ। ਅੱਛਾ ਜੀ। ਇੱਕ ਸ਼ਹੀਦ ਹੁੰਦੇ ਤੇ ਉਹ ਇਕੱਲਾ ਹੀ ਹੁੰਦਾ ਤਾਂ ਬਣਿਆ, ਉੱਥੇ ਵੀ ਚੜਾਉਂਦੇ ਹੁੰਦੇ ਤੇ ਉਹ ਕੜਾਹ। ਉਹ ਉੱਥੇ ਵੀ ਸਿੱਟ ਕੇ ਆਉਣਾ ਜਾਨਵਰਾਂ ਲਈ। ਹੂੰ। ਉਹ ਨਿਆਣਿਆਂ ਨੇ ਮਗਰ ਚਲੇ ਜਾਣਾ, ਫਿਰ ਉਹਨੇ ਇਹਨਾਂ ਦੇ ਦੇਣਾ ਨਿਆਣਿਆਂ ਨੂੰ। ਨਿਆਣਿਆਂ ਨੂੰ ਬਣਦੇ। ਹੂੰ। ਅੱਛਾ, ਚਲੋ ਆਪਾਂ ਗੱਲਾਂ ਬਾਤਾਂ ਕੀਤੀਆਂ। ਤੇ ਪਿੰਡ ਵਾਲੇ ਜਿਹੜੇ ਹੁਣ ਅਗਾਂਹ ਸੁਰਜੀਤ ਹੋਣਾ ਦੀ ਲਾਜ ਜਾਂ ਊਤਮ ਸਿੰਘ ਹੋਣਾ ਦੇ ਪੋਤਰੇ ਜਾਂ ਪੋਤਰੀਆਂ ਹੋਣਗੇ, ਕੀ ਸੁਣਾ ਦੇਣਾ ਉਹਨਾਂ ਨੂੰ? ਉਹਨਾਂ ਨੂੰ ਮਿਲਣਾ ਹੀ ਸੁਨੇਹਾ। ਮੈਂ ਉਹਨੂੰ ਕਿਹਾ ਤਾਂ ਸਰਜੀਤ ਦੇ ਮੁੰਡੇ ਨੂੰ, ਮੈਂ ਕਿਹਾ ਉਹ ਬਣਾ ਕੇ ਕੱਲ ਵੀਡੀਓ ਪਿੰਡ ਦੀ। ਹੂੰ। ਉਹ ਨਹੀਂ ਗੱਡੀ ਬਣਾ ਕੇ। ਅੱਛਾ। ਮੁੜ ਕੇ ਉਹਨੇ ਖਦੇ ਨਹੀਂ ਚੱਕਿਆ, ਗਿਆ ਨਹੀਂ, ਅੱਲਾ ਜਾਣੇ। ਹੁਣ ਪਹਿਲਾਂ ਤੇ ਵੀਡੀਓ ਬਣਾ ਕੇ ਘਲਾਉਣ। ਹਾਂ, ਮੈਂ ਵੀਡੀਓ ਬਣਾ, ਮੈਂ ਸੱਦੇ ਰਹਿਣ ਉੱਥੇ। ਹਾਂ, ਸਾਦੀ ਲੈਣ। ਹਾਂ, ਸਾਦੀ ਰਹਿਣ ਦੇਖ ਆਈਏ। ਅੱਛਾ। ਇੱਕ ਮੇਰੇ ਚਾਚੇ ਦਾ ਪੁੱਤ, ਉਹ ਕਹਿੰਦਾ ਮੈਂ ਵੀ ਚੱਲੂ ਤੇਰੇ ਨਾਲ। ਦਿਲ ਕਰਦਾ ਵੇਖਣ ਨੂੰ? ਬੜਾ ਦਿਲ ਕਰਦਾ। ਅੱਛਾ। ਬਹੁਤ ਦਿਲ ਕਰਦਾ। ਦਿਲ ਤਾਂ ਬਹੁਤ ਕਰਦਾ। ਇਹ ਉਹਦਾ ਪਾਸਵਰਡ ਮੇਰੇ ਕੋਲ ਹੈਗਾ। ਹੂੰ। ਮੈਂ ਹਾਜੀ ਨੂੰ ਕਰਕੇ ਆਇਆ। ਹੋਰ ਮੋਬਾਈਲ ਹੈਗਾ ਤੁਹਾਡੇ ਕੋਲ? ਹੈਗਾ। ਕੀ ਨੰਬਰ ਲਿਖਾਓ ਹਾਂ। 0349 ਇਧਰ ਨੂੰ ਮੂੰਹ ਕਰਕੇ ਨਾ ਕੈਮਰੇ ਵਾਲ ਨੂੰ। 0349 ਹਾਂਜੀ। 0349 3971 327। 39 71 327। ਮੇਰੇ ਯਾਦ ਆਉਂਦਾ। ਹਾਂ, ਆ ਬਾਬੇ ਕੋਲ ਜੀ ਮੋਬਾਈਲ ਆ। ਇਹ 0092 ਲਾ ਲੈਣਾ ਨਾਲ। ਜੇ ਕਿਸੇ ਗੱਲ ਕਰਨੀ ਹੋਵੇ ਤਾਂ ਬਾਬਾ ਜੀ ਕਹਿੰਦੇ ਪਹਿਲਾਂ ਤਾਂ ਮੈਨੂੰ ਵੀਡੀਓ ਵਿਖਾਓ, ਤੇ ਜੇ ਸਾਦੀ ਲੈਣ ਤੇ ਬਿਹਤਰ ਹੈ। ਹਾਂ, ਫੇਰ ਬਿਹਤਰ ਹੈ। ਅੱਛਾ। ਨਹੀਂ, ਵੀਡੀਓ ਤਾਂ ਲਾਜ਼ਮੀ ਬਣਾ ਕੇ ਕਰਾਂਗੇ। ਕਿੰਨਾ ਕੁ ਚਾਅ ਚੜੇ ਜਦੋਂ ਪਿੰਡ ਜਾਵੇਂ? ਬਹੁਤ ਚਾਅ ਚੜ੍ਹਨਾ, ਬਹੁਤ ਚਾਅ ਚੜ੍ਹਨਾ। ਮੈਂ ਤਾਂ ਰੋਜ਼ਾਨਾ ਦਿਨ ਤੇ ਰੋਜ਼ਾਨਾ ਪਿੰਡ ਯਾਦ ਆਉਂਦਾ, ਰੋਜ਼ਾਨਾ। ਕੋਈ ਦਿਨ ਇਹ ਨਹੀਂ ਵੀ ਖਾਲੀ ਜਾਵੇ, ਰੋਜ਼ਾਨਾ ਯਾਦ ਆਉਂਦਾ। ਉਹਦੇ ਬਾਦਸ਼ਾਹੀ ਕੰਮ ਦੇ ਜੀ ਉੱਥੇ ਪਾਣੀ ਠੰਡੇ ਜਿੱਥੇ ਮਰ ਜੇ ਵੀ ਸਿਰ ਪਾਣੀ ਘਰ ਆ ਕੇ ਲੱਭਦਾ। ਨਾਲ ਕਹਿੰਦੇ ਕੌੜੇ ਪਾਣੀ ਨੇ। ਕੋਈ ਹਾਲ ਹੈ ਇੱਥੇ ਕੋਈ। ਇਹਦਾ ਮਤਲਬ ਵੀ ਪਿੰਡ ਦਾ ਜਿਹੜਾ ਵਾ ਪਾਣੀ ਬੋਤਲਾਂ 4 ਭਰ ਲਿਓ ਆਉਂਦੀ ਵਾਰੀ ਜਦੋਂ ਗਏ? ਉਹਦਾ ਭਰ ਲਿਆਵਾਂਗੇ ਜੀ। ਹਾਂ, ਖੂਹ ਚੱਲਣੇ ਮਾਰ। ਹੁਣ ਕਿਹੜਾ ਉੱਥੇ ਖੂਹ ਰਹੇ ਨੇ, ਹੁਣ ਤਾਂ ਟਿਊਬਵੈਲ ਆ ਗਏ। ਸਾਡਾ ਇਲਾਕਾ ਸੀ ਉੱਚਾ ਢਾਹਾ। ਹੂੰ। ਸ਼ਾਇਦ ਉੱਥੇ ਨਹਿਰ ਨਾ ਗਈ ਹੋਵੇ। ਉੱਚਾ ਢਾਹਾ ਸੀ ਨਹਿਰ ਦੇ ਨਾਲ।
ਨਹਿਰਾਂ ਵਕਤ ਤੇ ਨਹਿਰਾਂ ਕੱਢਤੀਆਂ, ਸ਼ਾਇਦ ਉੱਥੇ ਨਹਿਰ ਨਾ ਗਈ ਹੋਵੇ। ਉਹ ਟਿੱਬੀ ਹੁੰਦੀ ਸੀ, ਟਿੱਬੀਆਂ 'ਚ ਮੂੰਗਫਲੀ ਬਹੁਤ ਹੁੰਦੀ ਸੀ। ਇੱਕ ਸਲਾਰਾ ਹੁੰਦਾ ਤਾਂ ਊਠਾਂ ਦੇ ਖਾਣਾ ਵਾਲਾ ਇੱਧਰ ਹੈ ਨਹੀਂ। ਅੱਛਾ ਜੀ। ਉਹ ਕਦੇ ਕਿਤੇ ਨਹੀਂ ਦੇਖਿਆ ਇੱਧਰ, ਸਲਾਰਾ ਕਹਿੰਦੇ ਤੇ ਉਹਨੂੰ। ਅੱਛਾ ਜੀ। ਉਹ ਵੀ ਉੱਥੇ ਬੀਜਦੇ ਹੁੰਦੇ ਤੇ ਮਾਰ ਅੱਛਾ ਠੀਕ। ਊਠਾਂ ਲਈ ਊਠ ਬਹੁਤ ਖਾਂਦੇ ਸੀ, ਮੂੰਗਫਲੀ ਉੱਥੇ ਬਹੁਤ ਹੁੰਦੀ ਸੀ। ਲਓ ਜੀ, ਇਹ ਗੱਲ ਕਰਨ ਦੇ ਸਾਂ ਬਜ਼ੁਰਗਾਂ ਨਾਲ, ਤੇ ਇਹਨਾਂ ਦੱਸੀ ਆਪਣੀ ਕਹਾਣੀ, ਆਪਣੀ ਆਪ ਬੀਤੀ, ਆਪਣੀ ਹੱਡ ਬੀਤੀ, ਵੀ ਕਿਵੇਂ ਸੀ ਪਹਿਲੋਂ ਪਿਆਰ ਆਪਣੇ ਪਿੰਡੂਆਂ ਨਾਲ, ਕਕਰਾਲੇ ਵਾਲਿਆਂ ਨਾਲ, ਤੇ ਹੁਣ ਵੀ ਆਂਦੇ ਵੀ ਰੋਜ਼ ਹੀ ਤਕਰੀਬਨ ਆਪਣਾ ਪਿੰਡ ਵੇਖੀਦਾ, ਤੇ ਜੇ ਪਿੰਡ ਜਾਵਾਂ ਤੇ ਸੁਣ ਹੀ ਲਿਆ ਤੁਸੀਂ ਵੀ ਕਿੰਨਾ ਚਾਅ ਚੜੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਸਟੋਰੀਜ਼ ਵੀ ਆਪਾਂ ਇਸੇ ਤੋਂ ਹੀ ਰੱਖੀ ਦੀਆਂ ਕਿ ਇੰਨੇ 70-71 ਵਰ੍ਹੇ ਹੋ ਗਏ, ਆਪਾਂ ਹੁਣ ਤੱਕ ਉਹ ਦੁਸ਼ਮਣੀ ਵੇਖਦੇ ਆਂ ਵੀ ਉਹ ਸਾਡੇ ਦੁਸ਼ਮਣ ਦੇ ਸੀ ਉਹਨਾਂ। ਲੇਕਿਨ ਇਹਨਾਂ ਬਜ਼ੁਰਗਾਂ ਨੂੰ ਪੁੱਛ ਕੇ ਵੇਖੋ ਵੀ ਉਦੋਂ ਦੇ ਕੀ ਹਾਲਾਤ ਸਨ, ਕਿਵੇਂ ਇਹਨਾਂ ਨੂੰ ਆਪਣੇ ਪਿੰਡ, ਉਹ ਜਗ੍ਹਾ, ਉਹ ਥਾਵਾਂ, ਮਸਜਿਦਾਂ, ਉਹ ਘਰ ਯਾਦ ਆਉਂਦੇ ਨੇ। ਉਹ ਤਾਂ ਇਹਨਾਂ ਨੂੰ ਪਤਾ ਸੀ ਜੇ ਹੁਣ ਆਪਣੇ ਘਰ ਛੱਡੇ ਹੋਣ ਤੇ ਫਿਰ ਉਸ ਬੰਦੇ ਨੂੰ ਇਸ ਦਰਦ ਦਾ, ਦੁੱਖ ਦਾ ਅੰਦਾਜ਼ਾ ਹੋ ਸਕਦਾ। ਸੋ ਇਹਨਾਂ ਕਹਾਣੀਆਂ ਦਾ, ਇਹਨਾਂ ਵੀਡੀਓਜ਼ ਦਾ ਮਕਸਦ ਵੀ ਇਹ ਵੀ ਜਿਹੜੀ ਪਹਿਲੋਂ ਤੋਂ ਇੱਕ ਟੁੱਟੀ ਜਿਹੜੀ ਸਾਂਝ ਪਹਿਲੋਂ ਤੋਂ ਸੀ, ਉਹ ਦੁਬਾਰਾ ਤੋਂ ਆਸੇ ਲੜਾਉਣ ਨੂੰ ਦੁਬਾਰਾ ਤੋਂ ਬਹਾਲ ਕੀਤਾ ਜਾਵੇ। ਬੇਸ਼ੱਕ ਬਾਰਡਰ ਰਹਿਣ, ਦੋਵੇਂ ਮੁਲਕ ਆਪਾਂ ਨੂੰ ਥਾਂ ਥਾਂ ਹੀ ਰਹਿਣ, ਲੇਕਿਨ ਇਹਨਾਂ ਬਜ਼ੁਰਗਾਂ ਦਾ, ਇਹ ਲੋਕ ਜਿਨ੍ਹਾਂ ਨੇ ਸਾਰਾ ਕੁਝ ਛੱਡ ਕੇ ਆਪਣਾ ਇੱਕ ਇੱਧਰੋਂ ਉੱਧਰ ਚਲੇ ਗਏ ਜਾਂ ਇੱਧਰੋਂ ਉੱਧਰ ਆ ਗਏ, ਇੱਕ ਦੂਜੇ ਵੱਲ ਫਰੀਲੀ ਆਉਣ ਜਾਣ, ਬਗੈਰ ਵੀਜ਼ੇ ਤੋਂ ਆਉਣ ਜਾਣ, ਇਹਨਾਂ ਵਾਸਤੇ ਆਜ਼ਾਦੀ ਹੋਵੇ। ਕਿਉਂਕਿ ਇਹਨਾਂ ਦੀ ਉਮਰ ਹੁਣ ਜੇ ਆਪਾਂ ਗੱਲ ਕਰੀਏ 80, 85, 90, 100 ਸਾਲ ਦੇ ਕੋਲ, 70 ਸਾਲ ਤੇ 71 ਸਾਲ ਪਾਕਿਸਤਾਨ ਬਣੇ ਨੂੰ ਹੋ ਗਏ, ਪਾਰਟੀਸ਼ਨ ਹੋਏ ਨੂੰ ਹੋ ਗਿਆ। ਸੋ ਇਸੇ ਹੀ ਉਮੀਦ ਦੇ ਨਾਲ, ਇਸੇ ਹੀ ਖੁਆਇਸ਼ ਦੇ ਨਾਲ ਕਿ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਬਿਹਤਰ ਹੋਣਗੇ ਤੇ ਆਪਾਂ ਫਰੀਲੀ ਇੱਕ ਦੂਜੇ ਪਾਸੇ ਆ ਜਾ ਸਕਾਂਗੇ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਸਟੋਰੀਆਂ ਤੁਹਾਡੇ ਤੱਕ ਰੱਖਦੇ ਰਹਾਂਗੇ ਤੇ ਮਿਲਦੇ ਹਾਂ ਫਿਰ। ਰੱਬ ਰੱਖ।